ਕਹਿੰਦਾ ਮੈਂ ਫਿਲਮ ਚ ਆਇਆ ਯਾਰ ਹੁਣ ਮਿੱਠਾ ਪੁਰੀਆ ਪਹਿਲੇ ਮਿੱਠਾ ਕਤੂਰੀਆ सी अच्छा वैसे एक है बड़े सुनने वाले हैं मैं तो कुछ भी नहीं हूँ और मेरे साथ जो मेरे म्यूजिशियन है ये बिल्कुल ही कुछ मैं तो इतना को पता लिया ना कि दोबारा कर दोबारा साथियों चाहे तो मैंने तो पूरा कर दिया ਸਾਡੀ ਇੰਨੀ ਵਾਰੀ ਕੱਟ ਕਰਾਇਆ ਉੱਥੇ ਪੁੱਠਾ ਕਹੀ ਜਾਵੇ ਡਾਕਾ ਬਾਖੂ डाका मक मारो नाका माका नाका माका यार अस्सलाम वालेकुम नाज़रीन टी टाइम में खुश आमदीद। बात यह है कि हालात नाज़रीन बहुत गमगीर हुए हैं मुल्कों के जंग वाला सिलसिला बहुत है लेकिन असी भी अगर उधर ही चल जाइए असी कहने चलो असी को 2 मिनट थानू सारी दिहाड़ी परेशान असी भी बहुत परेशान रहने हैं लेकिन चलो शो वेख के थोड़ा जिहा कोई जरा साडा बूस्ट मिल जाए कि थोड़ा जरा ध्यान इधर उधर हो जाए इस तो ये ना समझना कि मतलब दुनिया ते की हो रहा तो असी इत्थे मतलब अल्लाह दा ही भंड पाउणा शुरू किया अपना ये ना समझना सानू पूरा एहसास आ लेकिन असी इस तो कि चलो यार कुछ देख के ते ज़हन बदल जे कोई थोड़ा जिहा तवज्जो होर पासे सिर्फ इस तो असी करांगे साडे नाल बाबर कुरैशी साहब जनाब साडे नाल जनाब बाकी भी कुरैशी साहब बाकी कुरैशी साहब और बाबर कुरैशी साहब अरे तुसी बड़ी अच्छी गल कीती है हकीकत ये है कि आर्टिस्ट है कि ਅਸੀਂ ਸਿਰਫ ਜੰਗ ਦੇ ਹਵਾਲੇ ਨਾਲ ਨਹੀਂ ਗੱਲ ਕਰ ਰਹੇ ਕਿ ਇਹਦੇ ਘਰ 'ਚ ਪਰੇਸ਼ਾਨੀ ਤੁਹਾਨੂੰ ਖੁਸ਼ ਕਰਦਾ ਇਹਦੇ ਘਰ 'ਚ ਮੌਤ ਹੈ ਤੁਹਾਨੂੰ ਖੁਸ਼ ਕਰਦਾ ਇਹਦਾ ਬੱਚਾ ਬਿਮਾਰ ਹੈ ਤਾਂ ਖੁਸ਼ ਕਰਦਾ ਵਾਹਦ ਫਨਕਾਰ ਹੈ ਜਿਹੜਾ ਇਹ ਨਹੀਂ ਕਹਿ ਸਕਦਾ ਮੇਰਾ ਮੂਡ ਖਰਾਬ ਵਾਹਦ ਆਰਟਿਸਟ ਇਸ ਵਾਸਤੇ नहीं मैं कूड़ है इस गलों मैं कह देना ना कूड़ तो मराद है भी थोड़ा मोटे दिमाग का भी होना चाहिए ਐਵੇਂ ਬਰੀਕੀ ਲੈ ਜ਼ਹਿਨੀ ਮਰੀਜ਼ ਹੋ ਜਾਣਾ ਭਾਈ ਥੋੜਾ ਜਿਹਾ ਕੂੜ ਦੀਆਂ ਅਸੀਂ ਭਾਈ ਅਸੀਂ ਆਪਣੇ ਵੀ ਤੇ ਰਾਜ਼ੀ ਕਰਨਾ ਨਾ ਹਿਸਾਬ ਕਿਤਾਬ ਮੈਂ ਤੇ ਮੇਰਾ ਕੂੜ ਮਾਹੀ ਵਾਹ ਹਾਂ ਭਾਜੀ ਮੈਂ ਇੱਕ ਗੱਲ ਕਰਾਂ ਕਰੋ ਜੀ ਬਚਪਨ ਜ਼ਿੰਦਗੀ ਚੋਂ ਜਲਦੀ ਖਤਮ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਬੰਦਾ ਜਲਦੀ ਬੁੱਢਾ ਉਹ ਹੁੰਦਾ ਹੀ ਨਹੀਂ ਹਾਂ ਬਚਪਨ ਨਹੀਂ ਕਦੇ ਵੀ ਮੁੱਕਦਾ ਹਾਂ ਆ ਜਿਹੜੇ ਮਕਾ ਲੈਂਦੇ ਨਾ ਉਹ ਐਵੇਂ ਉਹਨਾਂ ਨੂੰ ਚੰਗਾ ਵੀ ਕੋਈ ਨਹੀਂ ਜਾਣਦਾ ਉਹ ਆ ਗਿਆ ਉਹ ਨਿਕਲੋ ਇੱਥੋਂ ਯਾਰ ਜਿਹੜਾ ਬੰਦਾ ਵੱਡਾ ਹੋ ਜਾਂਦਾ ਨਾ ਆਪਣਾ ਅੰਦਰ ਦਾ ਬੱਚਾ ਹੈ ਖੂਬਸੂਰਤ ਜਿਹਾ ਮਾਰ ਦਿੰਦਾ ਉਹਨੂੰ ਲਾਗੇ ਭਾ ਕੇ ਵੀ ਰਾਜੀ ਕੋਈ ਨਹੀਂ ਹੁੰਦਾ ਉਹ ਚਾਚਾ ਆ ਗਿਆ ਨਿਕਲੋ ਯਾਰ ਇਹਨੇ ਹੁਣ ਆਪਣੇ ਉਹ ਆ ਟੀਪ ਹੁੰਦੀ ਉਹਦੀ ਜਿਹੜਾ ਅੰਦਰੋਂ ਬੱਚਾ ਉਹ ਚਾਚਾ ਆ ਗਿਆ 2 ਮਿੰਟ ਵੇਖੀ ਇਹਨਾਂ ਸ਼ੁਗਰ ਲੱਗ ਗਈ ਉਹ ਇਹ ਗੇਮ ਅੱਬੇ ਨਾ ਪੁਰਾਣੇ 40 ਸਾਲ 50 ਸਾਲ ਪੁਰਾਣੇ ਮੈਂ ਅੱਗੇ ਵੀ ਕਈ ਦੀ ਗੱਲ ਕੀਤੀ ਹੈ ਤੇ ਫੌਕ ਪਾਇਆ ਘਰ ਦੇ ਵਿੱਚ ਇੰਜ ਅੱਬਾ ਵਿਹੜੇ 'ਚ ਵੜਿਆ ਤੇ ਬੱਚੇ ਕਮਰਿਆਂ 'ਚ ਨੇ ਅੱਬਾ ਕਮਰੇ 'ਚ ਗਿਆ ਬੱਚੇ ਬੈਠਕ 'ਚ ਨੇ ਅੱਬਾ ਬੈਠਕ 'ਚ ਤੇ ਬੱਚੇ ਬਾਹਰ ਨੇ ਯਾਨੀ ਅੱਬੇ ਨੇ ਆਪਣਾ ਇੱਕ ਫੌਕ ਪਾਇਆ ਹੁੰਦਾ ਸੀ ਰਚਦੇ ਹੀ ਨਹੀਂ ਸੀ ਸਾਰੀ ਜ਼ਿੰਦਗੀ ਗਲੇ ਹੀ ਨਹੀਂ ਮਿਲ ਸਕਣਾ ਜੱਫੀ ਪਾਉਣ ਲੱਗਿਆ ਵੀ ਮਰ ਜਾਣਾ ਸ਼ਰਮ ਨਾ ਪਿਓ ਨਾ ਈਦ ਮਿਲਣ ਲੱਗਿਆ ਨਹੀਂ ਭਾਈ ਇਹ ਅੱਜ ਕੱਲ ਯਾਰੀ ਦੋਸਤੀ ਵਾਲਾ ਮਾਹੌਲ ਬਹੁਤ ਕੁਝ ਚੇਂਜ ਹੋ ਗਿਆ ਖਾਨ ਸਾਹਿਬ ਦੇ ਕੋਟ ਤੋਂ ਇਲਾਵਾ ਬਹੁਤ ਦੁਨੀਆ ਚੇਂਜ ਹੋ ਗਈ ਉਸਤਾਦ ਜੀ ਖਾਨ ਸਾਹਿਬ ਲੁੱਡੀ ਟੈਪ ਵੀ ਕੀ ਹੋਇਆ ਵਾ ਅੱਧੀ ਮਗਰਮੱਛ ਹੁੰਦੀ ਲੋ ਜੀ ਅੱਜ ਸਾਮੀ ਨੇ ਗ੍ਰਾਮੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਾਨੀ ਸਾਹਿਬ ਮੈਨੂੰ ਯਾਰ ਕੈਮਰੇ ਨਾਲ ਕੈਸੇ ਫਰੀ ਹੋਏ ਨੇ ਕਹਿ ਸਾਨੂੰ ਇੱਕਦਮ ਸਾਰਿਆਂ ਨੂੰ ਨਥੀ ਕਰਾ ਕੇ ਡਾਇਰੈਕਟ ਹੋ ਜਾਂਦੇ ਨੇ ਲਓ ਜੀ ਨਾਜ਼ਰੀਨ ਮੇਰੀ ਗੱਲ ਸੁਣ ਲਾਣਤ ਭੇਜੇ ਮੈਂ ਤੇ ਮੇਰਾ ਕੈਮਰਾ ਨਹੀਂ ਮੈਂ ਦਿਲਾਂ ਵਿੱਚ ਬੇਂਦਰ ਜਾਨੀ ਉਹ ਮੈਂ ਇਹ ਕਹਿ ਰਿਹਾ ਸੀ ਕਿ ਨਾਜ਼ਰੀਨ ਨੇ ਮੈਨੂੰ ਕਹਿੰਦੇ ਹੁੰਦੇ ਨੇ ਛੱਡੀ ਨੇ ਜਿੰਨਾ ਪਰੇਸ਼ਾਨ ਸੀ ਆਇਆ ਵਾਂ ਕਿਉਂ ਤਸਦੀਕ ਵਾਸਤੇ ਕਿ ਮੈਂ ਜਾਨੀ ਤੋਂ ਬਗੈਰ ਨਾ ਮੁਕੰਮਲ ਅੱਛਾ ਹੁਣ ਅਗਲੀ ਗੱਲ ਸੁਣ ਲਓ ਗੱਲ ਇਹ ਆ ਨਾ ਮੁਕੰਮਲ ਤੁਸੀਂ ਇਨਸ਼ਾਅੱਲਾ ਨਹੀਂ ਜੇ ਤੁਸੀਂ ਗੱਲ ਇਹ ਆ ਕਿ ਤੁਸੀਂ ਹੁਣ ਅਗਰ ਤੁਸੀਂ ਬੈਠੇ ਹੋ ਨਾ ਸੁਣ ਲਓ ਪਹਿਲੇ ਪੂਰੀ ਗੱਲ ਸੁਣ ਲਓ ਤੁਸੀਂ ਬੈਠੇ ਹੋਣਾ ਸਾਰੇ ਬੈਠੇ ਹਾਂ ਇਹ ਇੱਥੇ ਤੱਕ ਤੇ ਠੀਕ ਆ ਇੱਥੇ ਤੱਕ ਇਹ ਜਿਹੜਾ ਤੁਸੀਂ ਇੰਜ ਕਰ ਲੈਂਦੇ ਹੋ ਨਾ ਜਦੋਂ ਤੁਸੀਂ ਇੰਜ ਹੋਏ ਨਾ ਤੁਹਾਡਾ 100 ਰੁਪਇਆ ਕੱਟਿਆ ਜਾਣਾ ਉਸ ਦਿਹਾੜੀ ਮੇਰਾ ਮਤਲਬ ਮੈਂ ਹੁਣ ਬਿਮਾਰ ਤੁਸੀਂ ਸਾਰਿਆਂ ਨੇ ਮੈਨੂੰ ਯਾਦ ਕਰਾਉਣਾ ਅਗਰ ਮੈਂ ਕਿਤੇ ਭੁੱਲ ਵੀ ਗਿਆ ਤਾਂ ਇਹ ਸਟਾਈਲ 'ਚ ਜਦੋਂ ਆਏ 100 ਰੁਪਇਆ ਕੱਟ ਲੈਣਾ ਹੁਣ ਉਸਤਾਦ ਜੀ ਖਾਨ ਸਾਹਿਬ ਤੁਹਾਨੂੰ ਪਤਾ ਲੈਜੈਂਡ ਨੇ ਮੋਸਟ ਭਾਈ ਜਾਨ ਅਸੀਂ ਜਦੋਂ ਐਡੀਟਿੰਗ ਕਰੀਦੀ ਹੈ ਨਾ ਤੇ ਇੰਜ ਮੂੰਹ ਆਉਂਦਾ ਵਾ ਇਹਨਾਂ ਦਾ ਹੀ ਨੁਕਸਾਨ ਆ ਇਹ ਤਾਂ ਫਿਰ ਕੋਲੋਂ ਪਾਉਣਗੇ 50 ਰੁਪਏ ਰੱਖੋ ਫੀਟੋ 50 ਰੁਪਏ ਨਹੀਂ 50 ਨਹੀਂ 20 ਰੁਪਏ ਰੱਖ ਲਾ ਨਹੀਂ 20 ਰੁਪਏ ਰੱਖ ਲੈ ਤਾਂ ਜੀ ਬੋਣੀ ਕਰੋ ਫਿਰ ਉਹਨਾਂ ਨੇ ਢੋ ਹੀ ਲਾਈ ਸਾਜੀ ਹੁਣ ਨਹੀਂ ਇਹ ਪਹਿਲੇ ਇਧਰ ਕੈਮਰੇ ਦੀ ਮਸ਼ਹੂਰੀ ਵਾਸਤੇ ਨਾ ਪ੍ਰੋਗਰਾਮ ਦੀ ਮਸ਼ਹੂਰੀ ਵਾਸਤੇ ਪਹਿਲਾਂ ਯਾਨੀ ਕਿ ਜਿਹੜੀ ਜਗ੍ਹਾ ਨਹੀਂ ਹੈ ਜਿਹੜੀ ਇੱਥੇ ਕੇਲੇ ਲਵਾ ਦੋ ਆ ਹੁਣ ਇੱਥੇ ਬੈਠੇ ਨੇ ਨਾ ਜਦੋਂ ਹੁਣ ਇਹਨੂੰ ਛੱਡਤਾ ਨਾ ਇਹਨਾਂ ਨੇ ਉਦੋਂ ਤੋਂ ਸ਼ਰਤ ਸ਼ੁਰੂ ਹੋ ਜਾਣੀ ਹੁਣ ਭਾਵੇਂ ਪੂਰਾ ਸ਼ੋਅ ਇਦਾਂ ਆ ਹੁਣ ਹੁਣ ਜਦੋਂ ਪਿੱਛੇ ਜਾਣਗੇ ਤਾਂ 100 ਰੁਪਏ ਸ਼ੁਰੂ ਹੋ ਜਾਣੇ ਸਾਜੀ ਇੱਕ ਹੋਰ ਵੀ ਹੱਲ ਵਾ ਔਰ ਤੁਸੀਂ ਨਜ਼ਰ ਰੱਖਣੀ ਆ ਤੁਸੀਂ ਮੈਨੂੰ ਦੱਸਣਾ ਮੈਂ ਕਿ ਤਾਜੀ 100 ਓਕੇ ਮਾਜ਼ਰਤ ਪੈਸੇ ਨਾ ਪਾਓ ਖਾਸ ਨੂੰ ਲੈ ਕੇ ਸਟੂਲ ਦੇ ਜਦੋਂ ਬਾਜ਼ੀ ਪਏਗੀ ਨਾ ਤੇ ਆਪਾਂ ਲੜਕੇ ਕਰ ਤਾਜੀ ਇਹ ਅੱਗੇ ਨੂੰ ਵੀ ਢੋ ਲਾ ਲੈਂਦੇ ਆ ਉਹ ਬੱਸਾਂ ਚ ਲਾਈ ਦੀ ਬਹਿ ਗਿਆ ਤੇ ਸਮਝ ਜਾਂਦੇ ਹਾਏ ਉਸਤਾਦ ਜੀ ਵਾਕਿਆ ਸੁਣੋ ਹੁਣ ਮੈਂ ਕਿ ਫੋਨ ਤੇ ਮੋਬਾਈਲ ਤੇ ਮੈਂ ਗਾਣਾ ਲਾ ਤੇ ਖਾਸ ਨੇ ਲੁੱਡੀ ਪਾ ਕੇ ਦਿਖਾਈ ਆ ਹਾਂ ਖਾਸ ਬੜੀਆਂ ਆਈਟਮਾਂ ਕਰਦੇ ਨੇ ਇੱਥੇ ਆਹੋ
ਉਹ ਮੈਨੂੰ ਅੱਛੇ ਲੱਗਦੇ ਨੇ ਕਿ ਯਾਰ ਆਪਣੇ ਜੋ ਮੂਡ ਚ ਆਇਆ ਕਰ ਰਹੇ ਨੇ, ਅਸੀਂ ਇਹਨਾਂ ਨੂੰ ਕਾਹਤੋਂ ਕਹੀਏ ਖਾਨ ਸਾਹਿਬ ਸਿਆਣੇ ਬਣੇ ਆ ਕਰਨੇ ਨਹੀਂ। ਭਾਈ ਜਹਾਜ਼ ਕੀ ਆਈਟਮਾਂ ਕਰਦੇ ਵੀ ਗਜ਼ਲ ਗਾ ਰਹੇ ਨੇ ਐ ਕਰਕੇ, ਸੀਰੀਅਸ ਅੱਗੇ ਲੋਕ ਸੁਣ ਰਹੇ ਨੇ ਤੇ ਪਿੱਛੇ ਮੂੰਹ ਕਰਕੇ ਤੇ ਜਿਵੇਂ ਵੀ ਕਰਦੇ ਐ ਵੀ ਕਰ ਦਿੰਦੇ ਪਿਛਲੇ ਪੋਰਸ਼ਨ ਮਤਲਬ ਤੂੰ ਪਿੱਛੇ ਬੈਠਾ ਨਾ ਤੇ ਮਤਲਬ ਇੰਜ ਦੇਖ ਕੇ ਨਾ ਗਜ਼ਲ ਗਾਉਂਦੇ ਤੇਰੇ ਲੱਗੇ ਆਂਖ ਬਰਸੀ ਹੈ ਤੇਰੇ ਨਾਮ ਸਾਵਨ ਕੀ ਸੀ ਇੰਜ ਸੀ ਤੈਨੂੰ ਦੱਸਿਆ ਨਹੀਂ ਉਹਨਾਂ ਨੇ ਵੀ ਉਹਨਾਂ ਵਾਸਤੇ ਤਾਲੀ ਵੀ ਓਏ ਘਰ ਦੇ ਬਾਹਰ ਬੈਠੇ ਨੇ ਇਧਰਲੇ ਘਰ ਵਾਲਾ ਇੱਕ ਇਧਰ ਘਰ ਮਰੀਜ਼ ਆ ਤੇ ਇਧਰਲੇ ਘਰ ਲੈਣਾ ਉੱਚੀ ਆਵਾਜ਼ ਚ ਕੋ ਗਾਣਾ ਲਾ ਲਿਆ ਕਿਸੇ ਸਿੰਗਰ ਦਾ ਤੇ ਹੁਣ ਦੇਖ ਰਹੇ ਨੇ ਵੀ ਇਹਨਾਂ ਦੋਵਾਂ ਦਾ ਇਧਰ ਬਿਮਾਰ ਆ ਕਰੈਕਟਰ ਤੇ ਇਧਰ ਗਾਣਾ ਉੱਚੀ ਆਵਾਜ਼ ਚ ਲੱਗਾ ਸਲੋ ਆਵਾਜ਼ ਚ ਲੱਗਾ ਤੇ ਕਹਿੰਦੇ ਨੇ ਓਏ ਇਹਨੂੰ ਜਾ ਕੇ ਵੀ ਕਿਆ ਸਿੰਗਰ ਆ ਵੀ ਮਜ਼ਾ ਨਹੀਂ ਆ ਰਿਹਾ ਆਵਾਜ਼ ਖੋਲ ਵੀ ਉਹਨਾਂ ਦੇ ਸਿਰ ਕਰਾਵਾਂ ਜਿਨ੍ਹਾਂ ਦਾ ਬੱਚਾ ਬਿਮਾਰ ਉਹਨਾਂ ਨੇ ਕਿਹਾ ਭਾਈ ਜਹਾਜ਼ ਨੇ ਤਾਰੀਫ ਕਰਤੀ ਤੇ ਉਹ ਤਾਰਾ ਰਾ ਆਪ ਨਿਕਲ ਗਏ ਨੇ ਜਾ ਕੇ ਛੱਤ ਤੇ ਬਹਿ ਗਏ ਨੇ ਉੱਥੋਂ ਨਿਕਲ ਗਏ ਨੇ ਆਪ ਆਵਾਜ਼ ਉੱਚੀ ਕਰਾ ਕੇ ਕੀ ਚੀਜ਼ ਆ ਤੇ 5 ਮਿੰਟ ਬਾਅਦ ਨਾ ਵੀ ਉਹ ਗੁੱਥਮ ਗੁੱਥਾ ਹੋਏ ਨੇ ਆਪਸ ਵੀ ਜਿਹਨਾਂ ਦਾ ਬੱਚਾ ਬਿਮਾਰ ਆ ਤੇ ਜਿਹੜਾ ਨਾਲ ਕਰੈਕਟਰ ਉਹਨੂੰ ਜਾ ਕਹਿੰਦੇ ਨਾ ਦੇਖ ਜ਼ਰਾ ਗਲੀ 'ਚ ਮਾਹੌਲ ਬਣ ਗਿਆ ਯਾਰ ਇੰਜ ਦੇ ਲੋਕ ਵਾਹ 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 ਹੋਰ ਉਹਨਾਂ ਦਾ ਵਾਕਿਆ ਤੁਸੀਂ ਮਜ਼ੇਦਾਰ। ਕਹਿੰਦੇ ਮੈਂ ਕਿਹਾ ਖਾਨ ਸਾਹਿਬ ਸ਼ਾਗਿਰਦਾਂ ਦਾ ਸੁਣਾਓ ਕਹਿੰਦੇ ਵੀ ਸ਼ਾਗਿਰਦਾਂ ਤਾਂ ਮੈਂ ਬਾਹਰ ਬੈਠਾ ਮੰਜੀ ਤੇ ਇੱਕ ਸ਼ਾਗਿਰਦਾ ਵਾਕਿਆ ਤੇ ਮੇਰੀ ਗਲੀ 'ਚੋਂ ਨਾ ਇੱਕ ਬੰਦਾ ਬਿਲਕੁਲ ਗੋਡਿਆਂ ਦੇ ਤੇ ਅਕੀਦਤ ਦੇ ਨਾਲ ਇੰਝ ਜਾ ਰਿਹਾ ਝੁੱਕ ਕੇ ਕੂੰਡੀਆਂ ਹਾਂ ਮਤਲਬ ਕਿ ਬਿਲਕੁਲ ਮਰਿਆ ਇੰਝ ਜਾ ਰਿਹਾ ਅੱਖਾਂ ਦੇ ਬਲ ਫੁੱਲ ਅਦਬ ਤੇ ਆ ਕੇ ਤੇ ਮੇਰੇ ਪੈਰੀ ਤੇ ਕਹਿੰਦੇ ਮੈਂ ਕਿਹਾ ਓਏ ਆ ਫੜ 200 ਰੁਪਈਆ ਆ ਮੇਰੀ ਦਵਾਈ ਲੈ ਕੇ ਆ ਤੇ ਉਹ ਉੱਠ ਕੇ ਮੂੰਹ ਉਹਨੂੰ ਕਰਕੇ ਨਹੀਂ ਗਿਆ ਉਂਝ ਹੀ ਵਾਪਸ ਗਿਆ ਬਈ ਸਰਕਾਰ ਨੂੰ ਕੰਡ ਨਾ ਹੋ ਜੇ ਉਸਤਾਦ ਉਹਨਾਂ ਨੂੰ ਓਏ ਹੋਏ ਇੰਜ ਕਰਕੇ ਨਾ ਤੇ ਇੰਜ ਕਰਕੇ ਇੰਜ ਗਲੀ ਮੁੜ ਗਿਆ ਤੇ ਕਹਿੰਦੇ ਮੈਂ ਦੇਖ ਰਿਹਾ ਇਹ ਅਕੀਦਤ ਆ ਤੇ 200 ਰੁਪਈਆ ਲੈ ਕੇ ਦਵਾਈ ਲੈਣੀ ਹੈ ਤੇ ਮੈਂ ਕਿਹਾ ਖਾਨ ਸਾਹਿਬ ਫੇਰ 2 ਸਾਲ ਹੋ ਗਏ ਹਾਲੇ ਤੱਕ ਨਹੀਂ ਆਏ ਜ਼ਿੰਦਗੀ ਦਾ ਯਾਰ ਖਾਨ ਸਾਹਿਬ ਹਾਂਜੀ ਇਹ ਕੀ ਹੈ ਯਾਰ ਗੱਲ ਹਾਂਜੀ ਅੱਛਾ ਇੱਕ ਮਿੰਟ ਆ ਜਾਓ ਖਾਨ ਸਾਹਿਬ ਤੁਸੀਂ ਕਿਸੇ ਦਿਨ ਨਾ ਸਾਨੂੰ ਉਸਤਾਦੀ ਸ਼ਾਗਿਰਦੀ ਸਮਝਾਉਣੀ ਵੀ ਇਹ ਹੁੰਦੀ ਕੀ ਹੈ ਇਹਦੇ ਲਵਾਜ਼ਮਾਤ ਕੀ ਹੁੰਦੇ ਤੇ ਅੱਜ ਦੇ ਦੌਰ 'ਚ ਕਿੱਦਾਂ ਹੋ ਰਹੀ ਹੈ ਹਨਾ ਇਹ ਵੀ ਬੜਾ ਟੌਪਿਕ ਆ ਹਰ ਬੰਦਾ ਕਿਸੇ ਨਾ ਕਿਸੇ ਦਾ ਸ਼ਾਗਿਰਦ ਆ ਲਾਜ਼ਮੀ ਨਹੀਂ ਗਾਣੇ 'ਚ ਕੋਈ ਕਿਸੇ ਦਾ ਪੜਨ ਯਾਨੀ ਜਿੱਥੇ ਉਸਤਾਦ ਲਫ਼ਜ਼ ਆ ਗਿਆ ਭਾਵੇਂ ਵੈਲਡਿੰਗ ਹੀ ਸਿੱਖੀ ਉਸਤਾਦ ਦੇ ਹੱਕ ਕੀ ਹੁੰਦੇ ਨੇ ਦੇਖੋ 4 ਲਫ਼ਜ਼ ਐਸੇ ਨੇ ਬਾਪ ਉਸਤਾਦ ਸ਼ਮਾਲ ਜਨੂਬ ਉਸਤਾਦ ਉਹ ਨਹੀਂ ਹੈ ਸ਼ਮਾਲ ਜਨੂਬ ਹਾਂ 4 ਐਸੇ ਲੋਕ ਨੇ ਉਸਤਾਦ ਬਾਪ ਉਹ ਮੈਂ ਇਹ ਕਿਹਾ ਸੀ ਜਿਹੜੀ ਆਪਾਂ ਰਿਕਾਰਡਿੰਗ ਤੋਂ ਪਹਿਲੇ ਗੱਲ ਕੀਤੀ ਹੈ ਕਿ ਮੈਨੂੰ ਕੁਝ ਮੈਂ ਜਿੱਥੇ ਬੋਲਣਾ ਉੱਥੇ ਤੁਸੀਂ ਨਹੀਂ ਮੈਂ ਤਾਂ ਅੱਛਾ ਉਸਤਾਦ ਬਾਪ ਸਿੰਧ ਬਲੋਚਿਸਤਾਨ 4 ਲੋਕ ਆ ਇਹਨਾਂ ਵਾਲਾ ਜਿਹੜਾ ਉਹ ਕਾਲਿਆ ਕਰਾਂਗੇ ਨਾ ਕਿ ਸੱਸ ਨੇ ਜੁੱਤੀਆਂ ਖਾ ਲੀਆਂ ਬੂਟਾ ਖਾ ਲਿਆ ਪੱਤੇ ਖਾ ਲਏ ਉਹ ਚੱਲਦਾ ਰਹੇਗਾ ਸਮਝੇ ਤੁਸੀਂ ਇਹਨਾਂ ਨੂੰ ਲੱਗੇ ਰਹਿੰਦੇ ਬੂਟਾ ਖਾ ਲਿਆ ਪੱਤੇ ਅੱਛਾ ਉਸਤਾਦ 4 ਬੰਦੇ ਹੁੰਦੇ ਐਸੇ ਨਹੀਂ ਮੌਜੂ ਬਦਲ ਗਿਆ ਅਸਲ ਗੱਲ ਇਹ ਆ ਕਿ ਪਿਛਲੇ ਲੋਕ ਸੱਚੀ ਮੁੱਚੀ ਦੇ ਅਕੀਦਤਮੰਦ ਸਨ ਕਿਉਂਕਿ ਇਹ ਵੇਖੇ ਮੈਨੂੰ ਕਿੱਦਾਂ ਫੜਦੇ ਆਡੀਅנס ਨਾਲ ਗੱਲ ਕਰਨ ਤੋਂ ਇਹ ਜਿਸ ਤਰ੍ਹਾਂ ਕਿਤੇ ਆਡੀਅנס ਦਾ ਬਹੁਤ ਸਕਾ ਅਸਲ ਗੱਲ ਗੁਜ਼ਾਰਿਸ਼ ਹੈ ਬਾਬਾ ਜੀ ਇਸ ਭਾਈ ਨੇ ਮੈਨੂੰ ਚਲਾਇਆ ਔਰ ਚੱਲ ਰਹੇ ਹਾਂ ਔਰ ਸੱਚੀਆਂ ਗੱਲਾਂ ਕਰਦਾ ਸੀ ਤੇ ਮੈਂ ਰਹਿ ਗਿਆ ਵਾਂ ਇੱਥੇ ਲੇਕਿਨ ਉਸਤਾਦ ਤੇ ਸ਼ਾਗਿਰਦ ਵਾਲੀ ਉਹ ਮੈਂ ਉਹ ਕਰਾਂਗੇ ਉਸਤਾਦ ਖੋਲਾਂਗੇ 4 ਲੋਕ ਹੁੰਦੇ ਤੁਸੀਂ ਨੇ ਆਪਣਾ ਮੁਆਇਦਾ ਭੁੱਲ ਗਏ ਤੁਸੀਂ ਭੁੱਲ ਗਏ ਉਹਨਾਂ ਮੁਆਇਦਾ ਅੱਜ ਤੁਸੀਂ ਮੈਂ ਹੁਣੇ ਯਾਦ ਕਰਾਉਣਾ ਵਾ ਤੇ ਇਹਨਾਂ ਨੇ ਕਹਿਣਾ ਉਹ ਆਹੋ ਸੱਚ ਨਹੀਂ ਸਾਨੂੰ ਪਹਿਲੇ ਦੱਸ ਰਹੇ ਸੀ ਕਿ ਇੰਜ ਗੱਲ ਹੋਈ ਹੁਣ ਮੈਂ ਇੰਜ ਕਰਨਾ ਵਾ ਹਾਂ ਤੇ ਉਹ ਯਾਦ ਹੀ ਨਹੀਂ ਮੈਂ ਕਿਹਾ ਮੈਂ ਜਿੱਥੋਂ ਮਰਜ਼ੀ ਫੜਾਂ ਮੁਆਇਦਾ ਹੁਣ ਮੈਂ ਯਾਦ ਕਰਾ ਦਿੰਦਾ ਆ ਜਾਓ, ਮੁਆਇਦਾ ਦੱਸੋ। ਸਰਕਾਰ ਨੂੰ ਮੈਂ ਕਿਹਾ ਮੈਂ ਜਿੱਥੋਂ ਮਰਜ਼ੀ ਤੋੜ ਲਵਾਂ ਨਾ ਤੁਸੀਂ ਸਿਰਾ ਨਹੀਂ ਛੱਡਣਾ ਹਾਂਜੀ ਮੈਂ ਵਿੱਚ ਗੱਲ ਕਰਾਂ ਤੁਸੀਂ ਉੱਥੋਂ ਵਗੜਾ ਠਹਿਰ ਜਾ ਇੱਕ ਮਿੰਟ ਆ ਵੀ ਗੱਲ ਹੋ ਗਈ ਤੇ ਮੈਂ ਕਹਿ ਰਿਹਾ ਸੀ ਵੀ 4 ਐਸੇ ਬੰਦੇ ਨੇ ਹੁਣ ਰੌਲਾ ਇਹ ਆ ਕਿ ਮੁਆਇਦਾ ਹੁਣ ਦੱਸ ਕਿਹਨੇ ਤੋੜਿਆ ਉਹ ਫੜ ਨਹੀਂ ਰਹੇ ਤਾਂ ਜੀ ਨਹੀਂ ਉਹਨਾਂ ਕੋਲ ਨਹੀਂ ਮੈਂ ਤੇ ਬਿਲਕੁਲ ਜੈਨਮਨ ਮਾਨੂ ਕਰਨ ਦੀ ਲਾਸ਼ ਹੋਈ ਪਈ ਮੇਰੀ ਕਿਉਂ ਅੱਜ ਦੇ ਮੁਆਇਦੇ ਤੋਂ ਕਿ ਜਿਹੜਾ ਕੀਤਾ ਉਹ ਵੀ ਨਹੀਂ ਸਮਝ ਆਉਣ ਲਈ ਉਹ ਜਿਹੜਾ ਅੱਛਾ ਚਲੋ ਠੀਕ ਆ ਮੈਨੂੰ ਸਮਝ ਆ ਗਈ ਹੈ ਉਸਤਾਦ ਔਰ ਸ਼ਾਗਿਰਦ ਦਾ ਤਲਕ ਹੀ ਹੈ ਵਾਹ ਅਦਬ ਦਾ ਜੇ ਅਦਬ ਨਹੀਂ ਔਰ ਯਕੀਨ ਕਰੋ ਸੱਚੀ ਮੁੱਚੀ ਦੀ ਗੱਲ ਹੈ ਕਿ ਸਾਡਾ ਇੱਕ ਸ਼ਾਗਿਰਦ ਹੁੰਦਾ ਸੀ ਅਸੀਂ ਝਾਲ ਤੇ ਪ੍ਰੋਗਰਾਮ ਕਰਕੇ ਆ ਰਹੇ ਹਾਂ ਤੇ ਉਹ ਕੀ ਕਹਿ ਰਹੇ ਜਾਨੀ ਕਹਿੰਦਾ ਉਸਤਾਦ ਜੀ ਮੇਰੇ ਕੋ ਤਬਲਾ ਫੜੇ ਮੇਰੇ ਵਾਕਫ ਇੱਥੇ ਮੈਂ ਕਿਹਾ ਮਰੇ
ਮੇਰਾ ਤਬਲਾ ਫੜ ਲਓ ਕਿ ਮੇਰੀ ਇੱਥੇ ਉਸਤਾਦ ਇਹ ਫੜ ਲਓ ਜ਼ਰਾ ਮੇਰੇ ਤਬਲਾ ਵਜਾਉਂਦਾ ਹੋਣਾ ਨਾ। ਆਹੋ ਕਿਸੇ ਦੌਰ ਦੇ ਵਿੱਚ ਨਾ ਪਹਿਲੇ ਉਸਤਾਦ ਗੋਡੀ ਹੱਥ ਲਾਉਂਦੇ, ਅੱਜ ਦਾ ਦੌਰ ਕੀ ਹੈ? ਅੱਜ ਉਸਤਾਦ ਕਿਸ ਤਰ੍ਹਾਂ, ਮਤਲਬ ਉਸਤਾਦ ਨੂੰ ਜੂਨੀਅਰ ਕਿਸ ਤਰ੍ਹਾਂ ਮਿਲਦਾ? ਸਾਲਕ ਭੈਣ ਇਹ ਨਹੀਂ ਮੈਨੂੰ ਸਮਝ ਆਈ, ਵਾਹ 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 ਇਹ ਕਿਹੜਾ ਅਦਬ ਆ? ਲੇਕਿਨ ਖਾਨ ਸਾਹਿਬ ਅੱਗੇ ਹੁਣ AI ਦਾ ਦੌਰ ਵਾ। ਉਹਨਾਂ ਨੂੰ ਪਤਾ AI ਹੁੰਦੀ ਕੀ ਆ? AI AI ਅੱਛਾ ਪਤਾ ਮੈਨੂੰ ਵੀ ਨਹੀਂ। ਲਓ ਤੁਸੀਂ ਕਹਿੰਦੇ ਸੀ ਨਹੀਂ ਪਤਾ ਖਾਨ ਸਾਹਿਬ ਨੂੰ, ਵੇਖਿਆ ਉਹਨਾਂ ਨੂੰ ਸੱਚੀ ਨਹੀਂ ਪਤਾ। ਉਹ ਉਸਤਾਦ ਜੀ ਬੰਬੂ ਨੂੰ ਕਹਿੰਦੇ ਜਿਹਦੇ ਨਾਲ ਚੌਲ ਨਹੀਂ ਪਾਈਦੇ। ਅਸਤਗਫੁਰ। AI ਬਹੁਤ ਲਓ ਜੀ AI ਮੈਂ ਦੱਸਦਾ ਵਾਂ ਕਿਹਨੂੰ ਕਹਿੰਦੇ ਆ। ਉਹ ਵੈਸਲੀਨ ਆਈ ਨਵੀਂ ਮੂੰਹ ਤੇ ਲਾਉਣ। ਓਏ ਮਰੇ ਫਿਟੇ ਉਹ ਨੂੰ ਨਹੀਂ ਵੈਸਲੀਨ। ਭਾਜੀ ਉਹ ਜਾਣਦੇ ਹੀ ਆ। ਲਓ जी एक मिनट ठहर जाओ। AI क्या आप बाबर कुरैशी फैसलाबाद के आर्टिस्ट हैं, उनको जानते हो या उनके बारे में आपको कोई इल्म है तो प्लीज बताओ। ਸਹੀ T10 ਨੂੰ ਦੱਸੇਗਾ। ਓਏ ਓਏ ਇੰਨਾ ਲੰਬਾ ਬਾਬਰ ਕੁਰੈਸ਼ੀ। हेलो जी। उन्हें क्या जी फैसलाबाद के बाबर कुरैशी नाम से आर्टिस्ट मौजूद हैं, लेकिन एक बात ध्यान में रखें कि इस नाम के एक से ज़्यादा भी लोग हो सकते हैं। मैं जो समझा हूँ, अगर आप आर्टिस्ट बाबर कुरैशी की बात कर रहे हो, फैसलाबाद से ताल्लुक़ रखते हैं, आर्टिस्ट हैं, सोशल मीडिया फेसबुक टिकटॉक पे अपने स्ट्रक्चर्स और मतलब अपनी वीडियोस डालते हैं, ठीक है जी, जिनके बारे में कोई बड़ी स्ट्रीम या शोहरत ऑफिशियल प्रोफाइल जैसे विकीपीडिया वगैरह नहीं है, इसलिए मालूमात महदूद है ताकि सोशल मीडिया। हाँ, अगर आप चाहें तो मैं इनका असल प्रोफाइल ढूंढ के मदद कर सकता हूँ। ले ਕਿਉਂ ਖਾਨ ਸਾਹਿਬ ਦੇਖੋ AI है। ਇਹ AI ਤੁਹਾਡਾ ਸਾਰਾ ਡਾਟਾ ਕੱਢ ਕੇ ਰੱਖਤਾ ਉਹਨੇ। AI ਦਾ ਮਤਲਬ ਇਹ ਆ ਲਵ ਯੂ ਆਈ ਲਵ ਯੂ। ਸਾਜੀ ਨੂੰ ਮੇਰਾ ਵੀ ਪਤਾ। ਲੈ ਤੇਰਾ ਤਾਂ ਪੂਰੇ ਮਹੱਲੇ ਨੂੰ ਪਤਾ ਵਾ। ਬੱਚੇ ਨੂੰ ਪਤਾ। नोनी चैनी फैसलाबाद का आर्टिस्ट है, कि उसके बारे में जरा बताओ वो क्या उसकी हिस्ट्री है। ठहर जा। ਲਓ ਜੀ ਲਓ ਜੀ AI तौबा तौबा ना करना। आपने जिस नोनी चैनी फैसलाबाद के आर्ट का जिक्र है, इस नाम से मरूफ ही आर्टिस्ट जिसकी बाकायदा बायोग्राफी मौजूद। एक बहुत खूबसूरत नौजवान है, सजाद जनी ऑफिशियल पे काम करता है, और इसकी कुछ मालूमात मेरे पास है, मुझे अपना व्हाट्सएप दो, मैं पर्सनल आपसे ਇਹ ਆਈ ਜ਼ਰੂਰ ਹੈ, ਇਹ ਗਈ ਨਹੀਂ। ਇਹ ਸਜਾਦ ਅੰਦਰੋਂ ਤਾਂ ਨਹੀਂ ਲਿਖ ਕੇ ਲੈ? ਅੱਛਾ ਉਸਤਾਦ ਜੀ ਮਾਜ਼ਰਤ ਅੱਜ ਮੈਂ ਖਾਨ ਸਾਹਿਬ ਕੋਲ ਇੱਕ ਮਸ਼ਵਰਾ ਲੈਣਾ। ਮੈਨੂੰ ਕੀ ਯਾਦ ਆਇਆ ਭਾਈ ਜਾਜ਼ ਦਾ, ਫੇਰ ਯਾਰ ਬਾਰ-ਬਾਰ ਇਹਨਾਂ ਨੇ ਕਿਹਾ ਸਜਾਦ, ਐਡਾ ਖੂਬਸੂਰਤ ਨਾਮ ਉਹ ਤਲਫੁਜ਼ ਨਾਲ ਲੈਂਦੇ ਸੀ, ਸਜਾਦ। ਆਹਾ ਗੱਲ ਸੁਣ ਪੁੱਤਰ, ਓਏ ਯਾਨੀ ਤੇਰਾ ਨਾਂ ਨਾ ਮਿੱਠਾ, ਸਾਰੀ ਦੁਨੀਆ ਤੈਨੂੰ ਮਿੱਠਾ ਪੁਰੀਆ ਕਹਿ ਰਹੀ, ਉਹਨਾਂ ਨੇ ਨਹੀਂ ਕਹਿਣਾ, ਉਹਨਾਂ ਨੇ ਕਹਿਣਾ ਸਾਜਦ। ਕਸਮ ਹੈ ਵੀ ਉਸਤਾਦ ਜੀ ਮੈਨੂੰ ਮਿਠਾਈ ਕਹਿੰਦੇ ਸੀਗੇ। ਤੈਨੂੰ ਮਿੱਠਾ ਕਹਿੰਦੇ ਸੀ? ਮਿੱਠੇ। ਮੈਨੂੰ ਉਹਨਾਂ ਨੇ ਕਦੀ ਨਹੀਂ ਜਾਣੀ ਕਿਹਾ, ਮੈਨੂੰ ਕਹਿਣਾ ਸਜਾਦ, ਔਰ ਸਜਾਦ ਸ਼ਾਦ ਵਾਲਾ ਕਹਿੰਦੇ ਸੀ, ਉਹ ਸਜਾਦ ਵੀ ਨਹੀਂ ਸੀ ਕਹਿੰਦੇ। ਉਸਤਾਦ ਜੀ ਉਹ ਯਾਦ ਨਾਮ ਕੀ ਹੈ? ਬਾਬਰ ਲਬਾਰ ਬਾਬਰ ਨਹੀਂ ਬਾਬਰ ਸਿਆਦ। ਮਸਤਾਨਾ ਸਾਹਿਬ ਵਾਂਗੂ ਬੜਾ ਇੱਕ ਉਹਨਾਂ ਦਾ ਇੱਕ ਹੈਗਾ ਸੀ ਸਿਸਟਮ, ਉਹ ਵੀ ਪੁੱਠਾ ਨਾਂ ਲੈਂਦੇ ਸੀ ਸਜਾ। ਅੱਛਾ ਕੈਸਰ ਸਾਹਿਬ ਦੀ ਮੈਨੂੰ ਬੜੀ ਇੱਕ ਅਜੀਬ ਗੱਲ ਚੇਤੇ, ਬੜੀ ਮਜ਼ੇਦਾਰ ਜੁਗਤ ਬੜੀ ਅੱਛੀ ਕਰਦੇ ਸਨ, ਜਿਸ ਤਰ੍ਹਾਂ ਬਾਗ ਸਾਹਿਬ ਇਹ ਉਹ ਫਲਾਂ। ਇੱਕ ਅਸੀਂ ਪ੍ਰੋਗਰਾਮ ਤੇ ਚਲੇ ਗਏ ਤੇ ਟਾਈਮ ਬੜਾ ਥੋੜਾ ਸੀ, ਬਹੁਤ ਸ਼ਾਰਟ ਟਾਈਮ ਸਜਾ ਸਾਹਿਬ, ਬਹੁਤ ਸ਼ਾਰਟ, ਯਾਨੀ ਕਿ ਉਧਰੋਂ ਅਜ਼ਾਨ ਹੋਣ ਵਾਲੀ ਤੇ ਪ੍ਰੋਗਰਾਮ 'ਚ 20 ਮਿੰਟ, ਤੇ ਗੁਲੂਕਾਰ ਇੱਕ ਐਸਾ ਬਹਿ ਗਿਆ ਉਹਨੇ ਜ਼ਿਆਦਾ ਹੀ ਲੰਬਾ ਕਰ ਦਿੱਤਾ ਐਵੇਂ, ਤੇ ਉਹਨੇ ਸ਼ੇਰ ਹੀ ਹੋ ਗਿਆ, ਹੁੰਦਾ ਰਾਤ ਦਾ ਜਾਗਣਾ ਬਹੁਤ ਮੁਸ਼ਕਿਲ, ਜਾਂ ਕੋਈ ਜਾਗਦਾ ਪਹਿਰੇਦਾਰ ਰਾਤੀ, ਜਾਂ ਕੋਈ ਜਾਗਦਾ ਇਸ਼ਕ ਦੀ ਤਾਂਗ ਵਾਲਾ, ਜਾਂ ਕੋਈ ਜਾਗਦਾ ਦੁਖੀਆ ਬਿਮਾਰ ਰਾਤੀ। ਉਹ ਫੇਰ ਇਹਨੂੰ ਕਹੀ ਜੇ ਹੁੰਦਾ ਰਾਤ ਦਾ ਜਾਗਣਾ, ਹੁੰਦਾ ਰਾਤ ਦਾ। ਖੈਰ ਕੱਟ ਕੈਸਰ ਸਾਹਿਬ ਆ ਗਏ, ਤੇ ਕਾਬਲ ਲੋਕ ਲੜਾਈ ਵੀ ਕਾਬਲ ਤਰੀਕੇ ਨਾਲ ਕਰਦੇ। ਆਹਾ ਵਾਹ 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 ਕਾਬਲ ਲੋਕ ਬਿਲਕੁਲ। ਮੈਨੂੰ ਉਹਨਾਂ ਦਾ ਜਿਹੜਾ ਅੰਦਾਜ਼ ਸੀ, ਕਹਿੰਦੇ ਮੇਰੇ ਤੋਂ ਪਹਿਲੇ ਇੱਕ ਬੰਦਾ ਕਹਿ ਰਿਹਾ ਸੀ ਹੁੰਦਾ ਰਾਤ ਦਾ ਜਾਗਣਾ ਬਹੁਤ ਮੁਸ਼ਕਿਲ, ਲੇਕਿਨ ਮੈਂ ਕਹਾਂਗਾ ਸਾਰੀ ਰਾਤ ਦਾ ਜਾਗਣਾ ਬਹੁਤ ਮੁਸ਼ਕਿਲ। ਪਿੱਛੇ ਦੇਰ ਨਿਕਲ ਜਾਵੇ। ਆਪਣਾ ਅੰਦਾਜ਼ ਸੀ ਔਰ ਬੜਾ ਕਮਾਲ ਸੀ। ਮੈਂ ਕਹਾਂਗਾ ਕਿ ਸਾਰੀ ਰਾਤ ਦਾ ਜਾਗਣਾ। ਮੈਂ ਵੀ ਕੱਖ ਨਹੀਂ, ਇਹ ਵੀ ਕੱਖ ਨਹੀਂ, ਯਾਨੀ ਕਿ ਮੇਰੇ ਨਾਲ ਦੇ ਵੀ ਕੁਛ ਨਹੀਂ। ਹਾਂ, ਉਹ ਪਿੱਛੇ ਜੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ, ਬੜੀ ਵਾਇਰਲ ਹੋਈ ਉਹਨਾਂ ਦੀ ਭਾਈਜਾਦ ਦੀ, ਸ਼ਾਇਦ ਤੁਸੀਂ ਵੇਖੀ ਹੋਵੇ। ਉਹ ਭਾਈਜਾਦ ਕੈਸਰ ਨੇ, ਉਹ ਅੱਗੇ ਗਜ਼ਲ ਗਾ ਰਹੇ ਨੇ, ਤੇ ਅੱਗੇ ਮਤਲਬ ਬੜੇ ਬੜੇ ਵੱਡੇ ਗੁਲਾਮ ਅਲੀ ਸਾਹਿਬ ਜੀ, ਇਸ ਤਰ੍ਹਾਂ ਲੋਕ 100 ਰੁਪਏ ਚ ਉਹ ਬੈਠੇ ਨੇ ਤੇ ਕਹਿ ਰਹੇ ਨੇ ਕਿ ਮੈਂ ਤੁਹਾਨੂੰ आपको मैंने क्या सुनाना है, आप बड़े लोग हैं, बड़े सुनने वाले हैं, मैं तो कुछ भी नहीं हूँ, और मेरे साथ जो मेरे म्यूजिशियन है ये बिल्कुल ही कुछ मैं तो इतना को मजा ले आना कि
ਸਾਰੇ ਹੀ ਹੱਸ ਪਏ ਓਏ ਓਏ ਯਾਰ ਓਏ ਹੋਏ ਉਸਤਾਦ ਜੀ ਅਗਰ ਤੁਸੀਂ ਮਾਈਂਡ ਨਾ ਕਰੋ ਮੈਂ ਉਸਤਾਦ ਜੀ ਕੋਲ ਮਸ਼ਵਰਾ ਲੈ ਸਕਦਾ ਜੀ ਖਾਸ ਸਾਹਿਬ ਅਗਰ ਤੁਸੀਂ ਹੁਣ ਤੁਸੀਂ ਮਸਲਾ ਇੰਨਾ ਕੰਮ ਕੀਤਾ ਤੁਸੀਂ ਦੇਖੋ ਜ਼ਰਾ ਉਸ ਕੈਮਰੇ ਦੀ ਅੱਖ ਨਾਲ ਮੈਂ ਹੀਰੋ ਆ ਸਕਦਾ ਕਿਸੇ ਫਿਲਮ 'ਚ ਤੁਸੀਂ ਹਾਂਜੀ ਓਏ ਨਹੀਂ ਬਈ ਖਾਸ ਸਾਹਿਬ ਪੌਜ਼ ਨਾ ਓਏ ਬਜ਼ੁਰਗ ਜਿੱਦਾਂ ਕਹਿੰਦੇ ਵੱਡਿਆਂ ਦੀਆਂ ਗਾਲਾਂ ਕਿਉਂ ਦੀਆਂ ਨਾਲਾਂ ਇਹ ਬਜ਼ੁਰਗਾਂ ਦੀ ਨਾਂ ਵੀ ਹਾਂ ਹੀ ਹੁੰਦੀ ਆ ਨਹੀਂ ਉਸਤਾਦ ਜੀ ਫਿਰ ਉਹ ਨਹੀਂ ਸੀ ਕਹਿਣਾ ਕੀ ਚਾਹੀਦਾ ਭਲਾ ਕਿਉਂ ਗਿਆ ਆ ਸਕਦਾ ਵਾ ਫਿਲਮ 'ਚ ਹੀਰੋ ਆ ਸਕਦਾ ਉਸਤਾਦ ਜੀ ਕਿੱਦਾਂ ਤੇਰੀ ਮਿਹਰਬਾਨੀਆਂ 'ਚ ਵੀ ਤੇ ਆਏ ਆ ਹਾਫ ਤੋਂ ਬਾਅਦ ਅੱਛਾ ਯਾਨੀ ਕਿ ਮੈਂ ਜੈਕੀ ਸ਼ਰੋਫ ਵਰਗਾ ਵਾ ਨਹੀਂ 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 ਹਾਫ ਤੋਂ ਬਾਅਦ ਵੀ ਮੇਰੀ ਵੀ ਸੁਣ ਲਾ ਉਹ ਗੂੰਗਾ ਮੇਰੀ ਲਾਈਨ ਕੋ ਸਕਿਪ ਕਰ ਗਿਆ ਹਾਂ ਗੂੰਗਾ ਗੂੰਗਾ। ਉਹ ਗੂੰਗਾ ਜਿਹੜਾ ਬੋਲਦਾ ਹੀ ਨਹੀਂ ਸੀ ਸਿਰਫ ਕਰਦਾ ਸੀ ਬਸ ਲੇਕਿਨ ਤੁਸੀਂ ਇਹ ਨਹੀਂ ਕਿਹਾ ਚੱਲ ਚੱਲ ਬਹੁ ਮੈਂ ਆਪ ਇਹਦੀ ਫਿਲਮ ਵੇਖੀ ਹੈ ਤੁਸੀਂ ਨਹੀਂ ਦੇਖੀ ਸੱਚ ਨਹੀਂ ਉਹ ਪੰਜਾਬੀ ਡਬਿੰਗ 'ਚ ਮੈਂ ਦੇਖੀ ਹੈ ਜਾ ਦੌਰ ਫਿਟੇ ਬਾਊ ਆਹੋ ਉਹ 'ਚ ਵੀ ਹੈ ਇਹਦੀ ਇੱਕ ਹੋਰ ਮੈਂ ਵੇਖਿਆ ਕਲਿੱਪ ਕਿਹੜਾ ਇਹਦਾ ਚਾਚਾ ਕਿ ਤਾਇਰ ਕਰਦਾ ਟੋਜਾ ਟੋਜਾ ਤੈਨੂੰ ਉਹ ਵੀ ਮੈਂ ਦੇਖੀ ਉਹ ਚ ਬੜਾ ਹਿੱਟ ਹੋਇਆ ਭਾਈ ਉਹ ਤੁਸੀਂ ਇਹਦਾ ਟੋਟਾ ਦੇਖਿਆ ਜਿਸ 'ਚ ਇਹਨੂੰ ਖੋਖਰ ਦਾ ਰੋਲ ਮਿਲਿਆ ਉਹ ਉਹ ਕਹਿੰਦਾ ਮੈਂ ਉਹ ਖੋਖਰਾ ਹੋਰ ਮੈਂ ਇੱਕ ਫਿਲਮ ਵੇਖੀ ਆ ਅੱਛਾ ਜੀ ਹੀਰੋ ਨੇ ਚੁੱਕਿਆ ਹੁੰਦਾ ਇਹਨੂੰ ਉਹ ਪੈਪ ਹੁੰਦਾ ਨਿਕਾ ਜਿਹਾ ਤੇ ਉਹਦੇ ਅੱਗੇ ਕਰਕੇ ਕੋਈ ਚਾਬੀ ਕੋਈ ਚੀਜ਼ ਪਈ ਹੁੰਦੀ ਤੇ ਹੀਰੋ ਦਾ ਹੱਥ ਨਹੀਂ ਜਾਂਦਾ ਉਹ ਇਹਨੂੰ ਐ ਕਰਕੇ ਵਿੱਚ ਛੱਡਦਾ ਐ ਕਰਕੇ ਜਾ ਕੇ ਚਾਬੀ ਫੜ ਲੈਂਦਾ ਉਹ ਯਾਰ ਉਸ ਤੋਂ ਬਾਅਦ ਇਹਨੂੰ ਬੜਾ ਕੰਮ ਮਿਲਿਆ ਉਸ ਤੋਂ ਬਾਅਦ ਇਹਨੂੰ ਕੋਠੀਆਂ ਵਾਲਿਆਂ ਨੇ ਇਹਦੇ ਨਾਲ ਰਾਬਤਾ ਕੀਤਾ ਕਿ ਸਾਡੀ ਕੋਠੀ ਤੇ ਆ ਜਾ ਬਾਹਰ ਉਸਤਾਦ ਜੀ ਮੈਂ ਖਾਨ ਸਾਹਿਬ ਕੋਲ ਥੋੜਾ ਮਸ਼ਵਰਾ ਲਿਆ ਖਾਸ ਸਾਹਿਬ ਪੌਜ਼ ਦੇਖਣਾ ਓਏ ਹੋਏ ਕਿਆ ਕਹਿੰਦੇ ਕਿਆ ਫਜ਼ੂਲ ਹੈ ਮੈਂ ਵੀ ਕਲਿੱਪ ਦੇਖਿਆ ਉਸਤਾਦ ਜੀ ਮਿੱਠੇ ਦਾ ਕਿਹੜਾ ਜਿੱਥੇ ਅੰਕਲ ਕਹਿੰਦਾ ਬੜੇ ਹਰਾਮੀ ਹੋ ਬੇਟਾ ਉਹ ਹਾਂ ਉਸ ਤੋਂ ਬਾਅਦ ਵੀ ਹਿੱਟ ਹੋ ਗਿਆ ਉਹ ਯਾਰ ਇੱਕ ਪੰਜਾਬੀ ਫਿਲਮ ਆਈ ਸੀਗੀ ਉਹ ਕੁੜੀ ਤੇ ਮੁੰਡੇ ਦੀਆਂ ਕੁੰਡਲੀਆਂ ਨਹੀਂ ਮਿਲਦੀਆਂ ਹਾਂ ਉਹਨਾਂ ਨੇ ਕਿਹਾ ਹੁਣ ਇੱਕ ਲੜਕੀ ਦਾ ਨਾ ਆਰਜ਼ੀ ਤੌਰ ਤੇ ਵਿਆਹ ਇੱਕ ਡੋਗੀ ਨਾਲ ਕਰਾਇਆ ਜਾਏ ਹਾਂ ਕੁੱਤੇ ਨਾਲ ਉੱਚ ਨਹੀਂ ਆਇਆ ਤੂੰ ਅੱਛਾ ਪੰਡਤ ਦਾ ਰੋਲ ਕੀਤਾ ਹੈ ਉਹ ਵਾਲਾ ਹਾਂ ਉਹੀ ਕਹਿੰਦਾ ਹੁਣੀ ਮਿੱਠਾ ਪੁੱਛਿਆ ਪਹਿਲੇ ਮਿੱਠਾ ਸ਼ੈਫਰਡ ਸੀ ਕਹਿੰਦਾ ਮੈਂ ਫਿਲਮ 'ਚ ਆਇਆ ਯਾਰ ਮਿੱਠਾ ਹੁਣ ਮਿੱਠਾ ਪੁਰੀਆ ਪਹਿਲੇ ਮਿੱਠਾ ਕਤੂਰੀਆ ਸੀ ਅੱਛਾ ਵੈਸੇ ਇੱਕ ਹੈ ਸਰਦਾਰ ਸਾਹਿਬ ਤੁਹਾਡੀ ਟੀਮ ਦੇ ਉੱਤੇ ਜਿੰਨੀ ਤੁਹਾਡੀ ਟੀਮ ਹੈ ਬਈ ਅਗਰ ਮੈਨੂੰ ਕਿਸੇ ਤੇ ਉਮੀਦ ਹੈ ਅਗਰ ਮੈਨੂੰ ਕਿਸੇ ਤੇ ਆਸ ਹੈ ਅਗਰ ਮੈਂ ਕਿਸੇ ਤੇ ਰਾਜ਼ੀ ਹਾਂ ਅਗਰ ਮੈਨੂੰ ਮਹਿਸੂਸ ਹੋਵੇ ਓਏ ਹੋਏ ਓਏ ਓਏ ਹੋਏ ਹੋਏ ਵਾਹ ਯਾਰ ਅਬਾਸ ਦੇ ਬਾਰੇ ਚ ਕੀ ਰਾਏ ਹੈ ਕਿ ਫਿਲਮ ਚ ਕਿਹੜਾ ਰੋਲ ਕਰ ਸਕਦਾ ਓਏ ਹੋਏ ਹੋਏ ਹਰ ਰੋਲ ਕਰਾਂਗਾ ਮੈਂ ਇਹਦਾ ਹੁਣ ਫੈਸਲਾ ਤੁਹਾਡੇ ਕੋਲ ਹੈ ਉਹ ਜਿਹੜਾ ਹਰ ਤਰੀਕੇ ਨਾਲ ਮੈਂ ਰੋਲਾਂਗਾ ਜਿੰਨੇ ਵੀ ਰੋਲ ਹੋਏ ਮੈਂ ਕਰਾਂ ਹਾਂ ਰੋਲ ਦੇਗਾ ਇਹ ਰੋਲ ਇਹੋ ਜਿਹਾ ਕਰ ਦੇਗਾ ਕਿ ਵੀ ਰੋਲ ਹਾਂ ਇਹਨੇ ਫਿਲਮ 'ਚ ਕਹਿਣਾ ਵਾ ਡਾਕੂ ਪੈ ਗਏ ਨੇ ਜਾ ਕੇ ਦੱਸਣਾ ਨਹੀਂ ਉਹ ਹੁੰਦਾ ਨਾ ਇੱਕਦਮ ਹਾਂ ਬਈ ਪੋਜੀਸ਼ਨ ਵੀ ਐ ਕਰਕੇ ਉਹਨੇ ਕਹਿਣਾ ਅੱਛਾ ਇਹ ਪੋਜੀਸ਼ਨ ਆ ਤੇ ਹੁਣ ਸਾਹਮਣੇ ਡਾਇਰੈਕਟਰ ਖਲੋਤਾ ਤੇ ਉਹਨੇ ਇੱਕ ਉਹ ਫੱਟੀ ਜੀ ਜਿੱਤੇ ਤਰੀਖ ਡੇਟ ਸਾਰਾ ਕੁਝ ਲਿਖਿਆ ਹੁੰਦਾ ਤੇ ਉਹਨੇ ਕਹਿਣਾ ਕੱਟ ਐ ਆਪਣਾ ਐਕਸ਼ਨ ਤੇ ਨਾਲ ਹੀ ਉਹਨੇ ਕਹਿਣਾ ਇਹ ਤੁਮਨੇ ਮੇਰੇ ਸਾਥ ਇੱਥੋਂ ਉਹਨੇ ਕਰਨਾ ਤੇ ਹੁਣ ਇਹਨੂੰ ਉਹਨੇ ਕਿਹਾ ਹੁਣ ਤੂੰ ਕਹਿਣਾ ਜ਼ਰਾ ਐਕਸ਼ਨ लाइट कैमरा एक्शन कट यार कट भाई फ्लो में कहना है एकदम ਫਲੋ ਮੈਂ ਨਹੀਂ ਕਹਾ ਜਾ ਰਹਾ ਹਲੋ ਭਾਜੀ ਯਕੀਨ ਕਰੋ ਮੈਂ ਨਾ ਮਤਲਬ ਇਹ ਸਿਗਨਲ ਲਾਇਓ ਖਾਨ ਸਾਹਿਬ ਉਹ ਨਹੀਂ ਸਿਗਨਲ ਲਾਣਾ ਬੰਦ ਰਹਾ ਮੈਨੂੰ ਨਹੀਂ ਪਤਾ ਕੱਟ ਹੋਣ ਦੀ ਸ਼ਾਮੀ ਨਿਗਰਾਮੀ ਠਹਿਰ ਜਾ ਇੱਕ ਮਿੰਟ ਕਿੰਨਾ ਕਾਲਾ ਮੈਂ ਖੜੇ ਮਾਸ਼ਾ ਮੰਗਾਉਣੀ ਗੁਜ਼ਾਰਿਸ਼ ਇਹ ਹੈ ਕਿ ਜੈਨੂਨ ਕੁਝ ਗੱਲਾਂ ਐਸੀਆਂ ਨੇ ਇਹਦੇ ਉੱਤੇ ਪਤਾ ਨਹੀਂ ਕਿੰਨਿਆਂ ਦੀ ਮੌਤ ਹੋਣੀ ਮੈਨੂੰ ਨਹੀਂ ਪਤਾ नगद ਨਹੀਂ ਉਸਤਾਦ ਜੀ ਬਸ ਕਾਬਲ ਨਹੀਂ ਹੈਗਾ ਨਹੀਂ ਨਹੀਂ ਖੈਰ ਇਹ ਮੈਂ ਪੈਸੇ ਦੇਣੇ ਉਸ ਸੀਟ ਤੇ ਬੈਠ ਹਾਂ ਸਰ ਤੁਸੀਂ ਇਨਸਾਫ ਪਸੰਦ ਆਦਮੀ ਹੋ ਕੀ ਕਹਿੰਦੇ ਤੁਸੀਂ ਇੱਥੇ ਆਉਣਾ ਵਾ 10 ਰੁਪਏ ਦੀ ਨਹੀਂ ਮੈਨੂੰ ਟੈਨਸ਼ਨ देखो ਦੇ ਕੌਣ ਰਿਹਾ ਇੱਕ ਵਾਰੀ ਜਰਾ ਬਾਬਰ ਖਾਨ ਸਾਹਿਬ ਨਾਲ ਤਾੜੀ ਨਾਲ ਬਾਬਰ ਇਹ 10 ਰੁਪਏ ਮੈਂ ਨਜ਼ਰ ਪੇਸ਼ ਕਰ ਰਿਹਾ ਸਜਾਦ ਜਾਨੀ ਨੂੰ ਬਹੁਤ ਬੜੇ ਬੰਦਿਆਂ ਤੋਂ ਬਾਅਦ ਅਲਬੇਲਾ ਸਾਹਿਬ ਅਮਾਨ ਸਾਹਿਬ ਤਾਰਕ ਜਾਵੇਦ ਸਾਹਿਬ ਇਹਨਾਂ ਤੋਂ ਬਾਅਦ ਇਹਦਾ ਇਸਤਕਬਾਲ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਉੱਠ ਕੇ ਕਰਨਾ ਹੈ ਸਾਰੇ ਨੇ। ਓਏ ਇਹ ਜਾਨੂ ਅੱਛਾ ਇਹ ਕਿਸ ਵਜ੍ਹਾ ਤੋਂ ਇੱਕਦਮ ਆਈ ਇਹ ਵੀ ਦੱਸੋ ਨਾ ਵੈਸੇ ਚੱਲਣ ਵਾਲੇ ਨੇ ਪਾਟੇ ਹੋਏ ਆ ਤਾਂ ਜੀ ਨਜ਼ਰ ਨਹੀਂ ਇਹ ਇਸ ਤੋਂ ਕਿ ਤੁਸੀਂ ਆਵਾਜ਼ ਦੀ ਜਿਹੜੀ ਕਾਪੀ ਕੀਤੀ ਹੈ ਹਾਂ ਇੱਕ ਤੁਸੀਂ ਸਾਡੇ ਵਰਗੇ ਬੰਦਿਆਂ ਨੂੰ ਚਲਾਉਣ ਦੇ ਜਿਹੜੇ ਚੌਂਕਾਂ ਵਾਲੇ ਬੰਦੇ ਸੀਗੇ ਨਹੀਂ ਇਹਦੀ ਕਾਪੀ ਤਾਂ ਚਲੋ ਠੀਕ ਹੈ ਤੁਹਾਡੇ ਜ਼ਿਆਦਾ ਬਣਦੇ ਨੇ ਕੰਮ ਆਹੋ
ਮਤਲਬ ਤੁਸੀਂ ਪੂਰਾ ਚਲਾ ਵੀ ਨਹੀਂ ਨਾ ਰਹੇ ਪਾਬੰਦੀਆਂ ਇੰਨੀਆਂ ਨੇ ਔਰ ਯਕੀਨ ਕਰੋ ਢੋ ਤੇ ਮੈਂ ਘਰ ਵੀ ਨਹੀਂ ਲਾਉਣੀ ਕੁਰਾਨ ਦੀ ਅੱਛਾ ਇਹ ਨਾ ਢੋ ਲੱਗੀ ਨਹੀਂ ਉਦੋਂ ਦੀ ਨਹੀਂ ਲੱਗੀ ਮੈਂ ਕਹਿੰਦੇ ਢੋ ਤੇ ਮੈਂ ਕੁਰਾਨ ਦੀ ਕਸਮ ਘਰ ਵੀ ਨਹੀਂ ਲਾਉਣੀ ਵੀ ਉੱਥੋਂ ਵੀ ਫੋਨ ਆ ਜਾਵੇ ਖਾਨ ਸਾਹਿਬ ਐ ਤੁਸੀਂ ਢੋ ਲਾਈ ਹੈ ਉਹ ਕੱਟੇ ਇਹ ਇਦਾਂ ਦੇ ਭਾਈ ਹੈ ਦਿਲ ਕਰੇ ਕਾਲ ਲੈ ਕੇ ਢੋ ਵੇਖਣਾ ਇੱਕ ਦੋ ਝਟਕੇ ਲੱਗੇ ਲੇਕਿਨ ਸਾਜੀ ਇੱਥੋਂ ਬੈਕ ਹੋ ਗਏ। ਆਹੋ ਆਹ ਅਨ ਕਿ ਥੋੜਾ ਕਹਿੰਦੇ ਹੋਇਆ 35 ਕੱਟ ਲਈ ਅਗਲੀ ਤਾਂ ਸੁਣੋ ਹਾਂਜੀ ਇਹ ਭਾਈ ਦਿਲ ਕਰੇ ਗੱਡੀ ਕੱਢ ਕੇ ਆਪਣੇ ਬੇਟੇ ਦੀ ਆਪਣੇ ਭਰਾ ਦੀ ਵੀ ਡਿਊਟੀ ਲਾ ਦੇਵੇ ਵੀ ਯਾਰ ਇਹ ਕਿਤੇ ਢੋਲ ਆਉਂਦਾ ਤੇ ਦੱਸਿਓ ਚੌਕ 'ਚ ਹੀ ਲਾ ਲਵੇ ਮੈਂ 100 ਕੱਟਣਾ 100 ਕੱਟਣਾ ਇਸ ਵਾਸਤੇ ਹੁਣ ਆਓ ਤੁਸੀਂ ਖਾਨ ਇਸ ਸਾਹਿਬ ਗੱਲ ਨੇ ਤੇ। ਸੌਣ ਲੱਗੇ ਵੀ ਬੈੱਡ ਤੇ ਵੀ ਢੋਲ ਨਹੀਂ ਲਾਉਣੀ ਮਤਲਬ ਖਾ ਲਓ ਐ ਉਹ ਚੁੱਕ ਕੇ ਪਿਆ ਕਰਨਗੇ ਆਪਣਾ ਸੀਨਾ ਜਿਹਾ। ਨਹੀਂ ਬਾਸ ਦੀ ਗੱਲ ਹੋ ਰਹੀ ਸੀ ਬਾਸ ਖਾਨ ਸਾਹਿਬ ਪਤਾ ਕੀ ਇਹਨਾਂ ਨੇ ਫਿਲਮ ਦੇ ਵਿੱਚ ਵੀ ਇਹਨੇ ਲੇਟ ਆਇਆ ਕਰਨਾ ਆਇਆ ਹੀ ਨਹੀਂ ਕਰਨਾ ਹੀਰੋਇਨ ਜਿਹੜੀ ਇਹਦੇ ਨਾਲ ਪਾਉਣੀ ਉਹ ਵੀ ਦੁਖੀ ਹੋਣੀ ਹੈ ਤਾਜੀ ਲੇਕਿਨ ਉਹ ਕਹਿੰਦੇ ਨਕਸ਼ਾ ਜਿਹੜਾ ਫਿਲਮ ਦਾ ਨਾ ਉਹ ਮੈਨੂੰ ਹੀ ਲੈ ਰਿਹਾ ਹੈ। ਪੁੱਤ ਖਾਨ ਸਾਹਿਬ ਬਜ਼ੁਰਗ ਹੋ ਰਹੇ ਉਹਨਾਂ ਨੂੰ ਤੂੰ ਬਲਰ ਨਜ਼ਰ ਆਉਣ ਡਿਆ ਵਾ ਤੈਨੂੰ ਪਤਾ ਨਹੀਂ ਕੀ ਸਮਝੀ ਜਾਣ ਡਿਆ ਉਹ ਨਹੀਂ ਹੀਰੋ ਫੇਸ ਹੈ ਨੇ ਚੱਲ ਇੱਕ ਡਾਇਲੌਗ ਕਿਹੜੇ? ਇਹ ਹੀਰੋ ਫੇਸ ਨੇ ਇਹ ਕਿੰਨੇ ਕਿਹਾ ਵਾ ਖਾਨ ਸਾਹਿਬ ਤਸਦੀਕ ਤੁਸੀਂ ਕਿਹਾ ਵਾ ਮੇਰੀ ਗੱਲ ਤੇ ਸੁਣੋ ਖਾਨ ਸਾਹਿਬ ਨੇ ਵੈਸੇ ਉਹਨਾਂ ਇੱਕ ਨੂੰ ਮੇਰੇ ਗੱਲ ਗੁੱਸੇ ਦਾ ਨਹੀਂ ਪਤਾ ਤੈਨੂੰ ਅਗਲੀ ਹੀਰੋ ਤੇ ਕਹਿ ਸੁਣ ਕੇ ਲਓ ਹੀਰੋ ਫੇਸ ਆ ਵੇਖੀ ਨਹੀਂ ਹੁਲਕ ਫਿਲਮ ਉਹ ਪੰਚ ਫੇਸ ਆ ਤੁਸੀਂ ਉਹਨੂੰ ਨਾ ਮਜ਼ਾਕ ਕਰਨੇ ਮੈਂ ਉਹਦੇ ਕੋਲ ਡਾਇਲੌਗ ਬਣਵਾਉਣ ਲੱਗਾ ਠੀਕ ਹੈ? ਬੁਲਵਾਓ ਲਓ ਜੀ ਬੁਲਵਾਓ ਜੀ ਤੁਸੀਂ ਇਹ ਕਹਿਣਾ ਵਾ ਕਿ अब्बा हजूर इस सल्तनत से मुझे नफरत हो गई ਮੇਰੇ ਵੱਲ ਮੂੰਹ ਕਰਕੇ ਯਾਰ ਤੂੰ ਕਹਿੰਦਾ ਯਾਰ ਅੱਬਾ ਹਜ਼ੂਰ ਕਹਿੰਦਾ ਮੇਰੇ ਨਾਲ ਮੂੰਹ ਕਰਕੇ ਕਹਿ ਦੇ लग लाने नहीं यार ਸਾਡਾ ਵੀ ਰੋਲ ਯਾਰ ਐਵੇਂ ਅੱਬਾ ਬਦਲੋ ਤੁਸੀਂ ਰੋਲ ਮੈਂ ਕਰਾਂਗਾ ਸਭ ਦਾ ਦਿਲ ਰਹਿ ਜਾਏਗਾ ਤੂੰ ਕਹ ਅੱਬੇ ਹਜ਼ੂਰ ਏਦਾਂ ਕਰ ਦੇ ਹੈ ਅੱਬਾ ਕਰ ਦੋ ਹਲੋ ਮਤਲਬ ਬੋਸ ਪਾ ਦੋ ਬੌਸ ਹਜ਼ੂਰ ਹਾਂਜੀ ਹਲੋ ਕਰਾ ਲਓ ਗੱਲ ਹਾਂਜੀ, ਕਰਾ ਲਓ। ਕਰਾ ਲਓ ਵਾਪਸ ਦੇਣਾ ਦੱਸ मेरी गल सुनो मैं इन्हां चौं ਬੰਦਿਆਂ ਨੂੰ ਚੈਲੰਜ ਦੇ ਬੈਠਾ ਕਿ ਅੱਲਾ ਦੀ ਰਹਿਮਤ ਦੇ ਨਾਲ ਤੁਹਾਡੇ ਕੋਲ ਫਿਲਮ ਕੰਮ ਲਿਆ ਜਾਏਗਾ ਸੰਤਲਤ ਵੀ ਕਰ ਦੋ ਸਾਰਾ ਕੁਝ ਕੱਢ ਦਿਓ ਕੀ ਕਰ ਦੋ ਸੰਤਲਤ ਸੰਤਲਤ ਦਿਮਾਗੀ ਇਹਨੂੰ ਨਾ ਕੋਈ ਅਦਾਲਤ ਦਾ ਜੁਮਲਾ ਨਹੀਂ ਦਿਓ। ਨਹੀਂ ਯਾਰ ਉਹੀ ਮਿਹਨਤ ਰਿਆਜ਼ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਇਦਾਂ ਦੇ ਕਿੰਨੇ ਕੁ ਬਦਲੀ ਜਾਣਗੇ ਉਹ अब्बा हजूर मुझे इस सल्तनत से नफरत हो गई ਅੱਬਾ ਤੇ ਦੇਖੋ ਬਾਬਾ ਜੀ ਤੁਸੀਂ ਤੂੰ ਨਾ ਉਹਨੂੰ ਅੱਬਾ ਕਹਿ ਉਹ ਸਾਰਾ ਡਾਇਲੌਗ ਮਿਟ ਜਾਂਦਾ ਤੂੰ ਐਵੇਂ ਕਿਸੇ ਨੂੰ ਸਮਝ ਲਾ ਕਿਸੇ ਨੂੰ ਅੱਬਾ ਸਮਝ ਠੀਕ ਹੈ ਇਹਨੂੰ ਸਮਝ ਲੈ ਮੈਂ ਯਾਰ ਮੇਰੇ ਕੋਲ 1000 ਰੁਪਈਆ ਆਈ ਹੁਣ ਵੇਖੀ ਮੈਨੂੰ ਸਮਝਣਾ ਨਹੀਂ ਨਹੀਂ ਚੱਲ ਤੂੰ ਕੈਮਰੇ ਵੱਲ ਦੇਖਣਾ ਪੁੱਤ ਕੈਮਰੇ ਵੱਲ ਇਹ ਸੱਜਾ ਹਜ਼ੂਰ ਕਹਦਾ नहीं कादर यार ਓ ਯਾਰ ਅੱਬਾ ਹੀ ਕਹਿਣਾ ਵਾ ਅੱਛਾ ਅੱਬਾ ਹਜ਼ੂਰ ਹਾਂਜੀ ਅੱਗੋ ਬਾਬਾ ਜੀ ਮੇਰੀ ਗੱਲ ਸੁਣੋ ਤੁਹਾਡੇ ਬਾਰੇ ਚ ਮਸ਼ਹੂਰ ਕੀਤੇ ਇਸ ਭਾਈ ਨੇ ਬੜੇ ਵੱਡੇ ਦਾਅਵੇ ਕੀਤੇ ਨੇ ਬੜੇ ਅਫਸੋਸ ਦੀ ਗੱਲ ਆ। ਅੱਬਾ ਹਜ਼ੂਰ इस संतनत पे ਉਹ ਲਾਨਤ ਲਾਨਤ। किसी और का कब्जा नहीं फिर चल दोबारा कर दोबारा साथियों साथियों चाहे तो मैंने तो पूरा कर दिया जाग उठो ਸਾਰਾ ਬਤਾ ਹਲੋ ਉਹਨੇ ਸਕ੍ਰਿਪਟ ਵੀ ਬਣਾ ਲਿਆ ਕੋਲੋਂ ਹੀ ਤੂੰ ਉਹਨਾਂ ਦੇ ਜਾਗਣ ਦੀ ਗੱਲ ਕਰਦੇ ਰੋਜ਼ਿਆਂ ਨੂੰ ਕਹਿੰਦੇ ਜਾਗੋ ਨਹੀਂ ਬੇਟੇ मैं और ਗੱਲ कर रहा हूँ क्या सुनो साथियों मामू की लाश को बाहर दफन कर दो क्या साथियों मामू की लाश को बाहर दफन कर दो लेकिन मामू तो जिंदा है नहीं 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 है भी बरीकी सी ਅੱਬੇ ਦਾ ਕਹਤੇ ਕਿੰਨੇ ਹੱਕਦਾਰ ਨੇ ਮਾਮੂ ਕੋਈ ਵੀ ਨਹੀਂ ਬਣਦੇ ਸਾਰੇ ਚੁੱਪ ਕਰਕੇ ਬੈਠ ਰਹੇ ਵੀ ਡਾਇਲੌਗ ਲੱਗੇ ਨਹੀਂ ਮਾਮੂ ਨੇ ਤੁਹਾਡੇ ਵੱਲ ਵੇਖ ਕੇ ਕਿਹਾ ਵਾ ਨਹੀਂ ਨਹੀਂ ਮੈਂ ਤੇ ਡਾਇਰੈਕਟਰ सुबह हो गई ਅੱਬਾ ਹਜ਼ੂਰ ਨਹੀਂ ਨਾਰਕਲੀ ਵਾਲਾ ਅੱਬਾ ਹਜ਼ੂਰ ਅੱਛਾ ਯਾਰ ਵੈਸੇ ਇੱਕ ਗੱਲ ਹਾਏ। ਮੈਨੂੰ ਮੇਰੀ ਮਾਂ ਦੀ ਕਸਮ ਜਾਨੀ ਰੀਅਲ ਕੁਝ ਗੱਲਾਂ ਸੀਰੀਅਸ ਵੀ ਹੁੰਦੀਆਂ ਸਰ 10 वापसी लगोगे होंगे ਲਾਣੇ ਦਰਦ ਨਹੀਂ ਕਿ ਤੇਰਾ ਚਿਹਰਾ ਹੀਰੋ ਵਾਲਾ ਮੇਰਾ ਤੇਰਾ ਜਿਸਮ ਹੀਰੋ ਵਾਲਾ ਤੇਰੀ ਅੱਖਾਂ ਤੋਂ ਖਾਲੀ ਰੋਣੇ ਲਓ ਜੀ ਇਹ ਮੇਰੇ ਕੋਲ ਲਿਖਾ ਲਓ ਵਾਕਈ ਬਾਸ ਦੀ ਗੱਲ ਖਾਨ ਸਾਹਿਬ ਨੇ ਕਢਾਉਣੇ ਦੱਸ ਅੱਛਾ ਮੈਂ ਤੁਹਾਡੇ ਕੋਲ ਇੱਕ ਲਾਈਨ ਬਣਵਾਣੀ ਵੀ ਹੈ ਤੇ ਬੁਲਵਾਣੀ ਵੀ ਹੈ ਤੁਸੀਂ ਅੱਛਾ, ਮੈਂ ਤੁਸੀਂ genuine- ਪਛਾਣਿਆ ਮੈਨੂੰ ਨਹੀਂ 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 ਪਛਾਣਿਆ ਨਹੀਂ ਅਰਸਾ ਮਾਫੀ ਦੇਵੇ ਤੁਸੀਂ ਕਿਹੜਾ ਬੇਲਬਾਸ ਬੈਠੇ ਗੱਲ ਪਤਾ ਕੀ ਜੇ डायलॉग ਆਹਾ ਕਿ ਜਿਹੜੀ ਇਹ ਜੈਨੂਨ ਸੈਯਦ ਨੂਰ ਸਾਹਿਬ ਦਾ ਵੀ ਏਡਾ ਹੀ ਕੱਦ ਹੈ। ਤੁਹਾਨੂੰ ਪਤਾ ਸੈਯਦ ਨੂਰ ਸਾਹਿਬ ਤਾਲੀਆਂ ਵੈਸੇ ਪਾਕਿਸਤਾਨ ਫਿਲਮ ਦੇ ਪਿਲਰ ਜੁਦਾਈ ਫਿਲਮ ਤੋਂ ਲੈ ਕੇ ਸੈਂਕੜੇ ਫਿਲਮਾਂ ਡਾਇਰੈਕਸ਼ਨ ਨੇ ਸੈਂਕੜੇ ਫਿਲਮਾਂ ਰਾਈਟਰ ਨੇ ਨੰਨਾ ਅਲੀ ਜਾ ਇਹ ਉਹ ਫਲਾਂਜ ਕਰਕੇ ਪਹਿਲੀ ਫਿਲਮ ਤੋਂ ਲੈ ਕੇ ਤੇ ਹੁਣ ਤੱਕ ਤੁਹਾਡਾ ਫੇਸ ਤੁਹਾਡਾ ਜਿਸਮ ਤੁਹਾਡੀ ਕੁਆਲਿਟੀ ਹੀਰੋ ਵਾਲੀ ਹੈ डायलॉग बोल के दिखाना मैंने मैं फिर जानी मनना ही खान साहब मुझे जानते नहीं है ਤਾਜੀ ਤੁਸੀਂ ਡਾਇਲੌਗ ਬੋਲੋਗੇ ਫੇਰ ਹੀ इनको ਚੱਲੋਗੇ इन्होंने मुझे अच्छी तरह देखा ही नहीं कभी उस्ताद जी फिर एक
ਫਰਮੈਸ਼ ਹੀ ਆ ਗੋਪੀ ਫਿਲਮ ਵਾਲਾ ਜ਼ਰਾ ਕਰ ਖਾਨ ਇਹਨਾਂ ਨੂੰ ਨਹੀਂ ਪਤਾ ਮੇਰਾ ਹਾਲ। ਹਾਏ 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 ਦੇਵਦਾਸ ਦੱਸੋ ਖੂਬ ਵੱਡੀ ਇਹ ਦੇਖਣਾ ਇਹਨਾਂ ਨੇ ਖਾਨ ਮੈਨੂੰ ਰੋਡ ਤੇ ਹੀ ਵੇਖਿਆ ਮਾਈਕਾਂ ਤੇ ਬਸ ਤੇ ਫਿਰ ਇਹ ਵੀ ਤੇ ਦੱਸ ਦਿਓ ਉਹ ਕਿਹਾ ਵੀ ਜੇ ਜੇ ਉਹਨਾਂ ਨੇ ਨਹੀਂ- ਪਛਾਣ ਲਿਆ ਤੇ ਉਹ ਵਾਹ ਵਾਹ ਖਾਨ ਉਸਤਾਦ ਜੀ ਦਾ ਕੰਮ ਕਰਕੇ ਦਿਖਾਓ ਜ਼ਰਾ ਹੁਣ ਕੋਈ ਦਸਾਂ ਦਾ ਨੋਟ ਆ, ਨਹੀਂ ਤੇ ਮੈਂ ਤੁਹਾਨੂੰ ਹੋਰ ਪੈਸੇ ਹੁੰਦੇ ਮੈਂ ਤੁਹਾਨੂੰ ਦੇ ਦੇਣੇ ਸੀ। ਜਦੋਂ ਕਿਸੇ ਕੋਈ ਸੀਨੀਅਰ ਜੂਨੀਅਰ ਦਾ ਹੋਵੇ ਨਾ ਇਹਦੇ ਨਾਲ ਲਾ ਕੇ ਦੇਣੇ ਲੇਕਿਨ ਤੇਰੇ ਹਾਲਾਤ ਅੱਛੇ ਨਹੀਂ ਅੱਛਾ, ਉਹ ਨਾ ਨਹੀਂ ਮੇਰੇ ਅੱਛੇ ਵੀ ਹੁੰਦੇ ਤੇ ਮੈਂ ਵਾਪਸੀ ਵਾਲਾ ਨਹੀਂ ਇਹ ਦੇਖੋ ਜਰਾ ਗੋਪੀ ਫਿਲਮ ਦਲੀਪ ਸਾਹਿਬ ਭਰਜਾਈ ਉਹਨਾਂ ਦੀ ਕਹਿੰਦੀ ਆ ਵੀ ਗੋਪੀ ਦਫਾ ਹੋ ਜਾ ਨਿਕਲ ਜਾ ਇੱਥੋਂ ਸਾਡੇ ਘਰੋਂ ਤੂੰ ਆਪਣੇ ਭਰਾ ਦੀ ਇੱਜ਼ਤ ਖਤਮ ਕਰ ਦਿੱਤੀ ਇਹ ਕਰਤਾ ਉਹ ਕਰਤਾ ਤੇ ਉਹ ਹੁਣ ਮਾਂ ਸਮਝ ਰਹੇ ਨੇ ਭਰਜਾਈ ਨੂੰ ਪਲੇ ਨੇ ਤੇ ਅੱਖਾਂ 'ਚ ਹਲਕਾ ਹਲਕਾ ਐ ਤਾਰੇ ਚਮਕ ਰਹੇ ਨੇ ਬਾਹਰੋਂ ਆਏ ਨੇ ਮਫਰਲ ਪਾਇਆ ਤੇ ਅੱਗੋਂ ਭਰਜਾਈ ਆ ਕੇ ਕਹਿੰਦੀ ਹੈ ਗੋਪੀ ਹਾਏ 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 ਵਾਹ ਵਾਹ ਗੋਪੀ आज तक तेरी हर बात हमने मानी आज तू हमारी एक बात मान ले तू चला जा यहां से परछाई कह रही भरजाई कह रही है तू चला जा यहां से को दलीप साहब सिर वक चक पग वे रहे थे कहते ने ये तुम कह रही हो भाभी क्या बात मुझे भाभी मत कह अपने भैया और भाभी की इज्जत तूने मिट्टी में मिला दी दुनिया की नजर में तुमने हमें चोर बना दिया क्या तुम्हारा ये पाप कोई तुम्हारा देवी देवता कोई राम कोई भगवान माफ करेगा बोल माफ करेगा मैं किसी से माफी नहीं मांगूंगा ओहो वाह वाह किसी से माफी नहीं मांगूंगा हाँ जो मैंने किया अच्छा किया मैं फिर करूंगा जो जी में आएगा करूंगा ਹਾਏ 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 रोहन परजाई की कह रही ਵਾਹ 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 मैं देख रहा हूं तुम लोगों की नजर बदल गई है देख लिया तूने हाँ देख लिया मैंने तू था मेरी आंखों से दूर हो जा जाता हूं तुम अपने आप को दुख मत दो हाँ मैं जाता हूं गोपी सादी मशूक आई गोपी भगवान के लिए अपने भैया और भाभी को गलत मत समझो ये तुम्हें बेहद चाहते हैं बेहद प्यार करते हैं हाँ मैंने देख लिया है कितना प्यार करते हैं ये मैंने देख लिया भाभी माफ करना हाँ मैं तुम लोगों के सीधे साधे शब्दों का मतलब नहीं समझा इतने दिन यहाँ बेफिक्री में इसलिए काट दिए कि समझा भैया भाभी का हाथ मेरे सर पे है वाह, वाह, मुझे क्या परवाह है किसी की लेकिन अब मैं जान गया हूं इस घर में मेरी किसी को जरूरत नहीं है मैं जान गया हूं मैं जाता हूं अच्छा मैं जाता हूं उन भरा बंद किया भरजाई ने कमरे च के मार देना ने हूं बुआ हड़काउंदे ने भैया अच्छा अच्छा कोई बात नहीं मैं जानता हूं मेरा दाना पानी तुम्हारे इस घर से उठ गया मैं जानता हूं मैं जाता हूं अच्छा अब तुमको कोई दुख नहीं दूंगा कोई दुख नहीं दूंगा चल नंदिनी चोर की बहन चोर के साथ जाएगी अब इस घर पे हमारा कोई हक नहीं चल Yes. ਉਸਤਾਦ ਜੀ ਬਣਦੀ ਸਟੈਂਡਿੰਗ ਵਿਸ਼ਨ ਆ ਤੁਸੀਂ ਮੇਰੀ ਉਰਦੂ ਨਹੀਂ ਚੈੱਕ ਕੀਤੀ ਸਟੈਂਡਿੰਗ ਉਹ ਭਾਈ ਕੈਮਰੇ ਖੋਲਣੇ ਪੈਣੇ ਬਹਿ ਜਾ ਉਹ ਖਲੋ ਜਾਓ ਉਹ ਨਹੀਂ ਐਵੇਂ ਕੋਈਓ ਤੁਸੀਂ ਦਾ ਹੁੰਦਾ ਉਧਰ ਪੁੱਛ ਜ਼ਰਾ ਖਾਨ ਕੋਈਓ ਕਿਉਂ ਜੀ ਖਾਨ ਸਾਹਿਬ एक मिनट जैनवन ਯਾਰ ਰਵਾਨੀ ਕੈਸੀ ਸੀ ਖਾਨ ਉਹ ਮੈਂ ਮੇਰੇ ਤੋਂ ਅੱਛਾ ਤੁਸੀਂ ਦੱਸ ਲਓਗੇ ਨਹੀਂ 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 ਤੇ ਸੁਣ ਲਓ ਅੱਲਾਹ ਦੀ ਰਹਿਮਤ ਦੇ ਨਾਲ ਕਿ ਅਸਲ ਦੇ ਵਿੱਚ ਸਭ ਤੋਂ ਪਹਿਲੇ ਇਸ ਹੱਦ ਤੱਕ ਏਡੀ ਬੜੀ ਲਾਈਨ ਨਹੀਂ ਬੋਲੀ ਲਾਈਨ ਡਾਇਰੈਕਟਰ ਕਹਿੰਦੇ ਹੁੰਦੇ ਨੇ ਦੋਵਾਂ ਦੀਆਂ ਲਾਈਨਾਂ ਉਹ ਕਿਬਲਾ ਜਾਈ ਦੀ ਵੀ ਚਾਰਾਂ ਦੀਆਂ ਉਹ ਤੁਸੀਂ ਤੇ ਇਹਨੂੰ ਮਤਲਬ ਇੰਜੋਏ ਚ ਪਾਣਾ ਚਾਹੁੰਦੇ ਹੋ। ਮੈਂ ਜੈਨੂਇਨ ਕਹਿੰਦਾ ਕਿ ਇਹਦੇ ਚ ਫੇਰ ਮੈਂ ਕਵਾਂਗਾ ਓਏ ਦੋ ਰੰਗੀਲੇ ਦੇ ਵਿੱਚ ਨੰਨਾ ਸਾਹਿਬ ਇੱਕ ਡਾਇਲੌਗ ਕਰਦੇ ਨੇ ਉਹਨੂੰ ਕਹਿੰਦੇ ਨੇ ਕੰਟੀਨਿਊਟੀ ਕਾਕਾ ਤੇਰੇ ਮੈਂ ਗੈਟਸ ਹੈਗੇ ਔਰ ਵਾਕਈ ਜਾਨੀ ਤੇਰੇ ਮੈਂ ਗੈਟਸ ਹੈ ਹੈਂਗੇ ਔਰ ਮੈਂ ਜਿਹੜੀ ਤੁਸੀਂ ਫਿਲਮ ਬਣਾਓਗੇ ਉਹਦੇ ਚ ਤੁਹਾਡਾ ਮਸਲਸਲ ਥਰੂ ਆਊਟ ਜਿਸ ਤਰ੍ਹਾਂ ਇਰਫਾਨ ਖੋਸਰ ਸਾਹਿਬ ਲਬੀਲਾ ਸਾਹਿਬ ਸੱਲੱਲਾਹੁ ਅਲੈਹਿ ਰਹਿਮਤ ਕਰੇ ਤੁਹਾਡੇ ਨਾਲ ਕਾਮੇਡੀ ਦਾ ਰੋਲ ਕਰਾਂਗਾ ਆਏ ਵਾਹ ਵਾਹ ਤੇ ਖਾਨ ਸਾਹਿਬ ਅਸੀਂ ਕੀ ਹੋਵਾਂਗੇ ਅੱਛਾ ਜਿਹੜੇ ਕਾਮੇਡੀ ਦਾ ਰੋਲ ਕਰਦੇ ਉਹਨਾਂ ਨੂੰ ਇੱਕੋ ਹੀ ਗੱਲ ਅੱਗੋਂ ਹੀਰੋ ਕਹਿੰਦਾ ਹੁੰਦਾ ਉਹਨੇ ਕਾਮੇਡੀ ਕੀਤੀ ਬੱਕ ਨਾ ਓਏ ਬਸ ਅੱਗੇ ਲੈ ਆਹੋ ਇਹ ਵੀ ਹੁੰਦਾ ਇੱਕ ਵੀ ਉਹਨੇ ਵੱਡੀ ਗੱਲ ਕੀਤੀ ਉਹਨਾਂ ਨੇ ਕਿਹਾ ਐ ਭਲਵਾਨ ਜੀ ਇਹ ਤੇ ਤੁਸੀਂ ਕਹੋ ਤਾਂ ਮੈਂ ਦੀ ਬਾਜ਼ੀ ਪਵਾ ਕੇ ਬੱਕ ਨਾ ਓਏ ਉਹ ਸਿਰਫ ਆ ਇੱਕੋ ਹੀ ਗੱਲ ਉਹ ਸਿਰਫ ਮਨਵਰ ਸਾਹਿਬ ਵਾਹ 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 ਤਾਲੀਆਂ ਯਾਰ ਮਨੋਜ ਸਾਹਿਬ ਮਨਵਰ ਸਾਹਿਬ ਇਤਨੇ ਯਾਰ ਇਹ ਲੱਤ ਤੰਦੂਰ ਤੇ ਹੈ ਤੇ ਕਹਿ ਰਹੇ ਇਹ ਚੰਮ ਸੜਨ ਦੀ ਬੋ ਕਿੱਥੋਂ ਆ ਮੈਂ ਮਰ ਗਿਆ ਆਪਣੀ ਲੱਤ ਤੰਦੂਰ ਤੇ ਰੱਖੀ ਤੇ ਕਹਿੰਦੇ ਇਹ ਚੰਮ ਸੜਨ ਦੀ ਬੋ ਕਿੱਥੋਂ ਆ ਰਹੀ ਮੈਂ ਮਰ ਗਿਆ ਅੱਛਾ ਯਾਰ ਤਾਂ ਜੀ ਸ਼ੋਰਵੇ ਦਾ ਵੀ ਕਹਿੰਦੇ ਇੱਕ ਜਗ੍ਹਾ ਤੇ ਆਂਦਾ ਉਹ ਰੰਗੀਲਾ ਸਾਹਿਬ
ਨਹੀਂ ਮਨਵਰ ਸਾਹਿਬ ਇਸ ਤਰ੍ਹਾਂ ਦੇਖੋ ਲਿੰਕ ਨਾ ਖਰਾਬ ਕਰੋ। ਲਿੰਕ ਮਨਵਰ ਸਾਹਿਬ ਬੋਲੇ ਨਾ ਜਰਾ। ਓਏ ਉਸਤਾਦ ਜੀ ਲਿੰਕ ਨਾ ਖਰਾਬ ਕਰੋ। ਹਾਏ ਮਨਵਰ ਸਾਹਿਬ ਇੱਕ ਐਸੇ ਫਨਕਾਰ ਸਨ, ਅਸੀਂ तमाम ਪਬਲਿਕ ਦੇ ਫਨਕਾਰ ਹਾਂ। ਮਨਵਰ ਜ਼ਰੀਫ ਸਾਹਿਬ ਅੱਲਾ ਦੇ ਤਖਲੀਕ ਕੀਤੇ ਫਨਕਾਰ ਸਨ। ਮਨਵਰ ਜ਼ਰੀਫ ਦੀਆਂ ਕੁਆਲਿਟੀਆਂ ਬਿਆਨ ਕਰਨ ਵਾਸਤੇ 15 ਐਪੀਸੋਡ ਚਾਹੀਦੇ ਨੇ, ਲੇਕਿਨ ਸ਼ਾਰਟ ਲਫ਼ਜ਼ਾਂ 'ਚ, ਕਿਉਂਕਿ ਜਿਹੜਾ ਮੇਰਾ ਸ਼ੋਭਾ ਵੀ ਹੈ ਕਿ ਕਿਸੇ ਨੂੰ ਖਰਾਜੇ ਤਸੀਨ ਜਾਂ ਤੇ ਜਾਨੀ ਸਾਹਿਬ ਨੂੰ ਕਲੈਬ ਰਹੀ ਹੈ ਕਿ ਅੱਲਾ ਦੀ ਰਹਿਮਤ ਦੇ ਨਾਲ ਇਹਨਾਂ ਦੇ ਸ਼ੋਅ 'ਚ ਗੱਲ ਹੋ ਰਹੀ ਹੈ। ਮਨਵਰ ਜ਼ਰੀਫ ਸਾਹਿਬ ਵਾਹਦ ਆਰਟਿਸਟ ਸਨ, ਵਾਹਦ, ਜਿਨ੍ਹਾਂ ਕੋਲ ਸੁਰ ਵੀ ਸੀ, ਲਿੰਕ ਵੀ ਸੀ, ਰਿਦਮ ਵੀ ਸੀ, ਰੋਹੀ ਅਮਰੋਹੀ ਜਾਣਦੇ ਸਨ। ਮਾਸਟਰ ਅਬਦੁੱਲਾ ਸਾਹਿਬ ਦੇ ਨਾਲ ਪਹਿਲੇ ਢੋਲਕ ਵਜਾਉਂਦੇ ਰਹੇ ਨੇ। ਵਾਹ 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 ਵਾਹ। ਮਾਸਟਰ ਅਬਦੁੱਲਾ ਸਾਹਿਬ ਦੇ ਨਾਲ ਇਸ ਤਰ੍ਹਾਂ ਦੀ ਉਹਨਾਂ ਦਾ ਇੱਕ ਅੰਦਾਜ਼ ਐਸਾ ਸੀ ਕਿ ਉਹਨਾਂ ਨੇ ਹਰ ਅੰਦਾਜ਼ ਦੇ ਵਿੱਚ ਸੁਰ ਜ਼ਰੂਰ ਪਾਇਆ ਕਿ ਹੁਣ ਸ਼ਰੀਫ ਬਦਮਾਸ਼ੀ ਦੇਖ ਲਓ, ਉਹਦੇ 'ਚ ਆਏ ਹੀ ਇੰਜ ਮੈਂ ਪਰੌਂਠੇ ਆਂਦੀ ਆਈ ਬਾਹਰ, ਮੈਂ ਕਿ ਗੱਲ ਕੀਤੀ ਤੇ ਕੱਟ ਤੇ ਗੱਲ ਉਹਨਾਂ ਦਾ ਵੀ ਜੇ ਸੁਨੇਹਾ ਦੇਣਗੇ ਨੇ ਵੀ ਲੱਭਦਾ ਫਿਰਾਂ ਮੈਂ ਗਲੀ, ਮੈਂ ਕਿਹਾ ਕੀ ਹਾਲ ਹੈ ਭਲਵਾਨ ਠੀਕ ਹੈ। ਯਾਨੀ ਕਿ ਉਹਨਾਂ ਦਾ ਇੱਕ ਅੰਦਾਜ਼ ਇਹ ਸੀ ਕਿ ਉਹਨਾਂ ਦਾ ਇੱਕ ਸਿਸਟਮ ਕਿ ਉਹ ਸੁਰ ਤੋਂ ਇਲਾਵਾ ਬੋਲੇ। ਨੌਕਰਵਟੀ 'ਚ ਇੱਕ ਸ਼ਾਟ ਹੈ ਜਾਓ ਚੈਲੰਜ ਹੈ, 8ਵੇਂ ਕਾਲੇ ਦਾ ਆਵਾਜ਼ ਹੈ, ਸਿੰਗਰ ਹਜ਼ਰਾਤ ਵੀ ਗੱਲ ਸੁਣ ਰਹੇ ਨੇ, ਕਾਇਨਾਤ ਸੁਣ ਰਹੀ ਹੈ। 8ਵੇਂ ਕਾਲੇ ਤੇ ਮਨਵਰ ਸਾਹਿਬ 27 ਕਹਿਣ ਰਹੇ ਨੇ। ਉਹ ਜਿੱਥੇ ਫਿਲਮ ਲੈਣ ਦੇ ਵਿੱਚ ਜਾ ਕੇ ਤੇ ਆਪਣਾ ਗਾਣਾ ਬਿਆਨ ਕਰ ਰਹੇ ਨੇ, ਉੱਥੇ ਕੀ ਕਹਿ ਰਹੇ ਨੇ, ਜਿਹੜਾ ਕਹਿੰਦੇ ਸ਼ਿਕਰ ਦੁਪਹਿਰੇ ਪਿਪਲੀ ਦੇ ਥੱਲੇ, ਉਹ ਹੀ ਨਹੀਂ ਕੋਈ ਕਹਿ ਸਕੇ ਅੱਜ ਤੱਕ। 50 ਸਾਲ ਹੋ ਗਏ ਨੇ। ਇਹ ਹੈ ਮਨਵਰ ਜ਼ਰੀਫ। ਵਾਹ 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 ਵਾਹ। ਤੇ ਲੇਕਿਨ ਜਾਨੀ ਕਿਆ कहने, ਦਲੀਪ ਸਾਹਿਬ ਵਾਲੀਆਂ ਲੈਣਾ, ਉਹਦੀ ਭਰਜਾਈ ਦੀਆਂ ਲੈਣਾ, ਉਹਦੇ ਬਾਪ ਦੀਆਂ ਲੈਣਾ, ਉਹਦੀ ਅੰਮੀ ਦੀਆਂ ਲੈਣਾ, ਉਹਦੇ ਖਾਨਦਾਨ ਦੀਆਂ ਲੈਣਾ, ਕਿਆ ਕਹਿੰਦੇ ਸਾਰਿਆਂ ਦੀਆਂ ਲੈਣਾ, ਉਹਦੇ ਆਂਡੀਆਂ ਗਵਾਂਢੀਆਂ ਦੀਆਂ ਲੈਣਾ। ਸਟੇਸ਼ਨ ਵਾਲੀਆਂ ਲੈਣਾ। ਉਹਦਾ ਯਾਰਾ ਤੁਸੀਂ ਸੱਜਣਾ। ਦੱਸੋ ਕਿ ਵਾਕਈ ਮੈਂ ਸਹੀ ਕਿਹਾ ਸੀ, ਕੋਈ ਕੁਆਲਿਟੀ ਬਿਆਨ ਯਾਰ ਓਏ ਹੋਏ ਹੋਏ ਹੋਏ। ਨਹੀਂ ਹੀਰਵਨ ਮੈਂ ਨਹੀਂ ਪਾਉਣੀ ਆਪਣੇ ਨਾਲ ਨਾ। ਨਹੀਂ ਖਾਨ ਸਾਹਿਬ ਐ ਨਹੀਂ, ਐ ਮੈਂ ਤਾਂ ਜ਼ੁਲਮ ਨਹੀਂ ਕਰਨਾ। ਸੱਚੀ ਮੁੱਚੀ ਵਾਲੀ ਹੀਰਵਨ ਮੈਂ ਗੈਟਅਪ ਗੁੱਟਅਪ ਕਰਕੇ ਇਹਨੂੰ ਨਹੀਂ ਪਾਉਣਾ ਨਾਲ। ਮੈਂ ਅਰਜ਼ ਕਰ ਕਿ ਇਸ ਬੱਚੇ ਦੇ ਬਾਰੇ 'ਚ ਯਾਰ ਕੋਈ ਬੋਲੋ, ਕਿਸ ਕਿਸਮ ਦਾ ਫੇਸ ਹੈ। ਖਾਨ ਸਾਹਿਬ ਦੇਖੋ ਉਸਤਾਦ ਜੀ, ਅਗਰ ਤੁਸੀਂ ਫਿਲਮ ਕਰੋਗੇ ਲੋਕਾਂ ਨੇ ਕਹਿਣਾ ਉਸਤਾਦ ਸੀ ਨਾ, ਆਪੇ ਫਿਲਮ ਕਰ ਲਈ, ਬੱਚਿਆਂ ਨੂੰ ਅੱਗੇ ਨਹੀਂ ਲਿਆਂਦਾ। ਹਾਏ ਹਾਏ। ਉਹ ਸਾਡੇ ਵੱਲ ਵੀ ਤਵੱਜੋ ਖਾਨ ਸਾਹਿਬ। ਸਰ ਤੁਹਾਡੇ ਇਸ ਤੋਂ ਬਾਅਦ ਇਹ ਬੰਦਾ ਆ ਰਿਹਾ ਮਾਸ਼ਾਅੱਲਾ। ਓਏ ਹੋਏ ਬੰਦੇ ਦੀ ਅਸਲੀ ਦੁਕਾਨ ਹੁੰਦੀ, ਗੱਲ ਤੇ ਸੁਣੋ, ਆਹੋ ਮੈਂ ਜੈਨੂਇਨ ਕਹਿ ਰਿਹਾ। ਗੰਦੇ ਦੀ ਉਹ ਨਹੀਂ ਯਾਰ, ਉਸ ਤੋਂ ਬਾਅਦ ਇੱਧਰ ਆਉਣਾ ਹੈ, ਫਿਰ ਉਹ ਭਾਈ ਦਾਨਿਸ਼। ਹਾਏ 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 ਹਾਏ। ਉਹ ਮੁੰਸ਼ੀ ਨਹੀਂ ਹੁੰਦੇ ਜਿਹੜੇ ਵਿਆਜ ਤੇ ਪੈਸੇ ਦੇ ਕੇ ਬਾਅਦ ਦੇ ਵਿੱਚ ਇੱਕ ਅੱਖ ਐਨਕ ਲਾ ਕੇ ਆ ਜਾਂਦੇ ਆ ਪੁਰਾਣੀਆਂ ਫਿਲਮਾਂ 'ਚ। ਕਿ ਹਾਂ ਬਈ ਸਾਬ ਕਰ ਵੀ ਦੇ ਪੈਸੇ ਦੇ ਵਿਆਜ ਦੇ ਘਰ ਹੀ ਲੈ ਲੈਂਦੇ, ਉਹ ਟੈਪ ਆ ਤੂੰ। ਜਿਹੜਾ ਚੰਦਰਾਣੀ ਫਿਲਮ ਚ ਕਹਿੰਦਾ ਮੈਨੂੰ ਪਤਾ ਬਾਕੀ ਦੀਆਂ ਤਨਖਾਹਾਂ ਕਿੱਥੇ ਜਾਣ ਡਈਆਂ ਨੇ। ਹਾਏ ਹਾਏ। ਅੱਛਾ ਹੁਣ ਤੁਸੀਂ ਮੈਨੂੰ ਅਗਰ ਤੁਸੀਂ ਫਿਲਮ ਬਣਾਓ ਤੇ ਇਹ ਆ ਗਿਆ ਕਿਉਂ? ਇਹਨਾਂ ਨਾਲ ਤੁਹਾਨੂੰ ਲਗਨ ਹੈ, ਇਹਨਾਂ ਨੂੰ ਤੁਹਾਨੂੰ ਪਿਆਰ ਹੈ, ਇਹ ਤੁਹਾਡੇ ਬਾਜ਼ੂ ਨੇ। ਇਹਨਾਂ ਨੂੰ ਮਤਲਬ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੇ, ਮੈਂ ਇੱਕ ਗੱਲ ਪੁੱਛਾਂਗਾ, ਉਹ ਅਗਲੇ ਪ੍ਰੋਗਰਾਮ ਤੱਕ ਵੀ ਚੱਲਦੀ ਰਹੇ ਕਿ ਅਗਰ ਤੁਸੀਂ ਫਿਲਮ ਬਣਾਓ, ਅੱਲਾਹ ਤੁਹਾਨੂੰ ਹਿੰਮਤ ਦੇਵੇ। ਆਮੀਨ। ਹੈਂ? ਖਾਨ ਸਾਹਿਬ ਤੇ ਸਾਡਾ ਮੇਰਾ ਰੋਲ ਕੀ ਆ? ਉਹ ਸਰ ਕੀ ਕਰਨ ਕਿ ਇਹਨਾਂ ਬੱਚਿਆਂ ਨੂੰ ਕੀ ਰੋਲ ਮੈਂ ਪੁੱਛਾਂਗਾ ਦੋਗੇ? ਮਤਲਬ ਨੋਨੀ ਚੈਨੀ ਤੋਂ ਸ਼ੁਰੂ ਨਹੀਂ, ਇਹਨਾਂ ਨੂੰ ਕਿਹੜਾ ਰੋਲ ਦੋਗੇ? ਨੋਨੀ ਨੂੰ ਤੁਸੀਂ ਰਹਿਣ ਦਿਓ, ਮੈਂ ਆਪੇ ਰੋਲ ਦਾਂਗਾ। ਉਹ ਤੇਰਾ ਭਲਾ। ਜੀ ਫਿਲਮ 'ਚ ਏਦਾਂ ਤੁਸੀਂ ਸਾਰਿਆਂ ਨੂੰ ਰੋਲ ਦੇਣਾ ਵਾ। ਨਹੀਂ ਮੈਂ ਇਹ ਕਹਿ ਰਿਹਾ ਕਿ ਉਸ ਤੋਂ ਬਾਅਦ ਇਹ ਜਿਹੜਾ ਮੁੰਡਾ ਓਏ ਹੋਏ ਨੋਨੀ ਦਾ ਜਿਹੜਾ ਆ ਕੇ ਵੱਡੀ ਭੈਣ ਨੂੰ ਕਹਿੰਦਾ ਹੁੰਦਾ ਬਾਜੀ ਬਰਾਤ ਆ ਗਈ, ਸ਼ਹਿਰ ਦੇ ਯਾਰ, ਉਹ ਟਾਈਮ। ਤੁਸੀਂ ਦੱਸੋ ਕੀ ਕਹਿ ਸਕਦੇ ਨੇ? ਪਹਿਲਾਂ ਮੈਨੂੰ ਉੱਤੋਂ ਰੋਲ ਚਾਹੀਦਾ ਵਾ, ਮਤਲਬ ਸ਼ੁਰੂ ਜੀ ਫਿਲਮ ਦੀ ਸ਼ੁਰੂ। ਅੱਛਾ ਸ਼ੁਰੂ ਨੂੰ ਕਹਿ ਰਿਹਾ ਉੱਤੋਂ ਅੱਛੀ ਗੱਲ ਆ, ਲੇਕਿਨ ਤੂੰ ਬੜਾ ਬੇਵਕੂਫ ਆਦਮੀ। ਜਦੋਂ ਮੈਂ ਕਹਿ ਰਿਹਾ ਉਹ ਕਹਿਣਗੇ ਉਹ ਰੋਲ ਦੇਣਾ, ਹੋ ਸਕਦਾ ਉਹ ਕਹਿਣ ਇਹਨੂੰ ਫਿਲਮ 'ਚ ਨਹੀਂ ਰੱਖਣਾ। ਫਿਰ ਹਾਂ ਫਾਇਦਾ ਤੂੰ ਫਿਲਮ ਵਾਲੇ ਦਿਨ ਛੁੱਟੀ ਕਰ ਲਵੇਂ, ਬੇਟੇ ਕੈਮਰੇ ਲੱਗੇ ਹੁਣ। ਨਹੀਂ ਰੋਲ ਚਾਹੀਦਾ ਵਾ। ਹਾਂਜੀ ਸਰ ਕੀ ਕਰਨੇ ਜਦੋਂ ਮੈਂ ਤੇਰਾ ਰੋਲ ਹੈ ਜਿਵੇਂ ਮੌਲਾ ਜੱਟ ਤੇ ਨਹੀਂ, ਸਭ ਪਹਿਲਾ ਸੀਨ ਘੋੜੇ ਦੀ ਆਵਾਜ਼ ਤਗੜ ਤੇ ਦਰਵਾਜ਼ਾ ਫੜ ਕੇ ਹੁੰਦੇ, ਉਹਦਾ ਕੀ ਨਾਂ ਹੁੰਦਾ, ਉਹਦਾ ਦੀਪ ਹੁੰਦੇ ਨੇ ਨਹੀਂ, ਉਹ ਜਿਹੜੇ ਕਹਿੰਦੇ ਨੂਰੀ ਆ ਗਿਆ, ਨੂਰੀ ਆ ਗਿਆ। ਨਹੀਂ ਜਿਹੜੇ ਦਰਵਾਜ਼ਾ ਫੜ ਕਹਿੰਦੇ, ਨੂਰੀ ਨਹੀਂ, ਉਹ ਹੁੰਦਾ ਹਾਂ ਦਰਵਾਜ਼ੇ ਦੇ ਕੋਲ ਯਾਰ, ਉਹ ਜਿਹੜਾ ਅਦੀਪ ਸਾਹਿਬ ਘੋੜੇ ਆਜੋ ਇੱਧਰ ਆਜੋ। ਉਹਨਾਂ ਦਾ ਨਾਂ ਕੀ ਹੁੰਦਾ? ਆ ਮੈਂ ਤਾਂ ਦਾਰੋ ਦਾ ਭਰਾ ਮੱਖਾ ਮਾਖਾ ਦਾਰੋ ਦਾ ਭਰਾ ਮੱਖਾ। ਉਹ 4 ਦਰਵਾਜ਼ੇ ਉਹਨਾਂ ਨੇ ਨਾ ਸ਼ੂਟ ਕੀਤੇ ਨੇ, ਬਣਾ ਦਰਾ ਕੇ ਐਕਸ਼ਨ। ਉਹਨਾਂ ਨੇ ਕਿਹਾ ਹੈ ਮਾਖਾ ਡਾਕੂ, ਇਹ ਕਹਿੰਦਾ ਮਾਖਾ ਡਾਕੂ। ਇੱਕ ਗੱਲ ਨਾਲ ਖਰਾਜੇ ਤਸੀਨ, ਉਹ ਤੂੰ ਸਟਾਰਟ ਤੇ ਉਦਾਂ ਹੋਣਾ ਤਾਂ ਸ਼ੁਰੂ ਜੀ, ਉਹ ਜਿੱਦਾਂ ਕਹਿੰਦਾ ਉਹ ਹਾਕੂ ਡਾਕੂ, ਉਹ ਇਹਨੇ ਪੁੱਠਾ ਕਰਤਾ। ਲੇਕਿਨ ਇੱਕ ਬੰਦ ਦਰਵਾਜ਼ੇ 'ਚ ਕਹਿ ਕੇ ਮਾਖਾ ਡਾਕੂ ਤੇ ਬੂਆ
ਉਹਨੇ ਸਿੱਧੀ ਕੁਹਾੜੀ ਮਾਰੀ ਸੀ ਨਹੀਂ ਉਸਤਾਦ ਜੀ ਨਹੀਂ ਬੂਹਾ ਬੰਦ ਕਰਕੇ ਤੋ ਕਹਿੰਦਾ ਮਾਖਾ ਡਾਕੂ ਕਿੱਥੇ ਆ ਉਹਨੇ ਠੁੱਡ ਘੋੜੇ ਤੋਂ ਮਾਰ ਆ ਜੀ ਡਾਕਟਰ ਸਾਹਿਬ ਅੱਧਾ ਬੂਆ ਬੰਦ ਕਰਕੇ ਕਹਤਾ ਮਾਖਾ ਡਾਕੂ ਕਰਦਨ ਵਿੱਚ ਆ ਗਈ ਤੂੰ ਆਪਣੇ ਹੀ ਮਾਰ ਲਿਆ ਬੂਹਾ ਉਹ ਕਿੰਨਾ ਅੱਗੇ ਲੰਘ ਗਿਆ ਬਾਅਦ ਚੋਂ ਕਹਿੰਦੇ ਆ ਉਹ ਮੱਖਣ ਰੱਖੂ ਤੇ ਮਾਰੋ ਨਹੀਂ ਕਿੰਨਾ ਹੀ ਅੱਗੇ ਲੰਘੇ ਅੱਜ ਇੰਨੀ ਵਾਰੀ ਕੱਟ ਕਰਾਇਆ ਉੱਥੇ ਪੁੱਠਾ ਕਹੀ ਜਾਵੇ ਡਾਕਾ ਬਾਖੂ ਤੇ ਡਾਕਾ ਪੱਕੂ ਮਾਰੋ ਨੱਕ ਯਾਰ ਭੁੱਲ ਗਿਆ ਇੰਜ ਕਰਕੇ ਬੂਆ ਖੋਲਿਆ ਸਾਹਮਣੇ ਬੁੜਾ ਦੇਖਣਾ ਪਾਪਾ ਡਾਕੂ ਮਾਰੋ ਨਹੀਂ ਉਹਨੇ ਕਿਹਾ ਵੀ ਐਕਸ਼ਨ ਤੇ ਜਿੰਨੀ ਦੇਰ ਨੂੰ ਇਹਨੇ ਮਾਖਾ ਗਿਆ ਉਹਨੀ ਦੇਰ ਨੂੰ ਡਾਕੂ ਉਹਨੇ ਕਿਹਾ ਐਕਸ਼ਨ ਮੱਖਾ ਉਹਨੇ ਕਿਹਾ ਲੰਘ ਗਿਆ ਫਿਰ ਚਲੋ ਰਹਿਣ ਦੇ ਉਸਤਾਦ ਜੀ ਇੰਨਾ ਲੇਟ ਕਿਹਾ ਨੇ ਇੰਜ ਕਰਕੇ ਮਾਖਾ ਡਾਕੂ ਕਹਿੰਦਾ ਉਹ ਭਾਜੀ ਉਹ ਫਿਲਮ ਕਰਕੇ ਘਰ ਵੀ ਚਲ ਗਏ ਕੁੰਡੀ ਏਡੀ ਵੱਡੀ ਲੈ ਲਈ ਕੁੰਡੀ ਖੋਲ ਲਿਆ ਕਹਿੰਦਾ ਮਾਖਾ ਡਾਕੂ ਲੱਗ ਲਾਉਣ ਯਾਰ ਇਹਨੂੰ ਡਾਇਰੈਕਟਰ ਨੇ ਵੀ ਕੁੱਟਿਆ ਤੇ ਹੀਰੋ ਨੇ ਵੀ ਕੁੱਟਿਆ ਇੰਜ ਮਾਰੀ ਖੋਲ ਕੇ ਕਹਿੰਦਾ ਮਾਠਾ ਡਾਕੂ ਚਵਲ ਕੋਲ ਉਹ ਦੋ ਵਾਰ ਤੇਰਾ ਫਿਰ ਉਹਨੇ ਕਹਿੰਦਾ ਲਾਉਣ ਤੇ ਦਾਨਿਸ਼ ਮੈਨੂੰ ਇਸ ਕਿਸਮ ਦਾ ਪਿਆਰ ਆਪਣਾ ਬੂਹੇ 'ਚ ਰੱਖ ਕੇ ਨਾ ਕਹਿੰਦਾ ਮਾਖਾ ਡਾਕੂ ਆ ਮੈਂ ਮਰ ਚਵਲ ਕੋ ਥੱਲੇ ਵਾਲੀ ਕੁੰਡੀ ਨਹੀਂ ਖੁੱਲੀ ਉਹਨੇ ਕੈਮਰੇ ਦਰਵਾਜ਼ੇ ਤੇ ਸੈੱਟ ਕੀਤੇ ਤੇ ਛੱਤ ਤੋਂ ਆ ਕਹਿੰਦਾ ਮਾਖਾ ਡਾਕੂ ਉਹ ਤੋਂ ਕਿਤੇ ਉਹ ਮਾਮਾ ਥੱਲੇ ਉਹਨਾਂ ਨੇ ਕਿਹਾ ਸਾਲਿਆ ਕੈਮਰੇ 'ਚ ਥੱਲੇ ਲਾਏ ਐਂਡ ਤੇ ਮਾਖੇ ਨੂੰ ਕਹਿਣਾ ਪੈ ਗਿਆ ਕਿ ਤੂੰ ਨਾ ਕਹਿ ਮੱਖਾ ਕੁੰਡੀ ਲੱਗੀ ਤਾਲਾ ਲੱਗਾ ਫੋਨ ਤੇ ਕਹਿੰਦਾ ਮਾਖਾ ਡਾਕੂ ਫਿਲਮ 'ਚ ਇੰਨਾ ਡਰਿਆ ਕੁੰਡੀ ਨਹੀਂ ਖੁੱਲਣ ਦੇਈ ਤੂੰ ਦੂਰ ਕਰਿਆ ਮਾਖਾ ਡਾਕੂ ਛੱਡ ਦੇ ਯਾਰ ਜਾਨੀ ਉਹ ਮਰੇ ਪਰਚੀ ਤੇ ਲਿਖ ਕੇ ਇੰਨਾ ਡਰਿਆ ਕਲਾਸ 'ਚ ਮਾਸ ਲੱਗਿਆ ਕਹਿੰਦਾ ਪਰਚੀ ਤੇ ਲਿਖ ਕੇ ਥੱਲੇ ਸਿੱਟ ਦਿਆ ਬਾਹਰ ਯਾਰ ਦਰਵਾਜ਼ਾ ਦੇਖ ਲੈ ਦਰਵਾਜ਼ਾ ਨਹੀਂ ਖੁੱਲਾ ਥੱਲੇ ਪਰਚੀ ਤੇ ਸਿੱਟਿਆ ਬਾਹਰ ਤੇ ਲਿਖਿਆ ਮਾਖਾ ਡਾਕੂ ਬਾਹਰੋਂ ਇੱਕ ਬੰਦੇ ਨੇ ਕਿਹਾ ਕੱਟ ਮਾਖਾ ਡਾਕੂ ਨੰਗਣ ਤੇ ਬੂਆ ਖੋਲ ਕੇ ਨੰਗਿਆ ਡਾਕੂ ਲੰਘੇ ਨਾ ਉਹ ਸੀਨ ਇਦਾਂ ਦੇ ਆ ਉਹ ਚਾਰ ਬੰਦਿਆਂ ਨੇ ਬੂਹਾ ਚਲ ਆ ਕਹੇਗਾ ਇੱਕ ਮਿੰਟ ਇਸੇ ਦੌਰਾਨ ਨੂਰੀ ਨਾਥ ਸਾਹਿਬ ਜਾਣਦੇ ਨੇ ਬਦਲਣ ਮਾਖੇ ਜੁੱਤੀਆਂ ਖਾ ਕੇ ਮਾਖਾ ਸਾਹਿਬ ਆ ਗਏ ਤੇ ਜੁੱਤੀਆਂ ਖਾ ਕੇ ਹੁੰਦਾ ਉਹ ਮਾਖਾ ਸਾਹਿਬ ਆ ਗਏ ਨੇ ਘਰ ਮਾਕਾ ਸਾਹਿਬ ਹਾਂ ਮਾਖਾ ਸਾਹਿਬ ਦਾ ਇੱਥੇ ਨਿਸ਼ਾਨ ਲੱਗ ਜਾਂਦਾ ਨਾ ਟੱਕ ਤੇ ਉਹਦਾ ਕਿੱਡਾ ਮਾਖਾ ਖੈਰ ਨਾਜ਼ਰੀਨ ਮੈਂ ਹਿਫਜ਼ ਹੋਈਆਂ ਨੇ ਫਿਲਮਾਂ ਇੱਥੇ ਵੀ ਮੈਂ ਬੋਲਾਂਗਾ ਕਿ ਅਦੀਬ ਸਾਹਿਬ ਕੌਣ ਸਨ ਕੀ ਸਨ ਕਿਸ ਤਰ੍ਹਾਂ ਬੋਲਦੇ ਆ ਹੈਂ ਉਹਨਾਂ ਦਾ ਇੱਕ ਆਪਣਾ ਅੰਦਾਜ਼ ਸੀ ਉੱਥੇ ਕਹਿੰਦੇ ਨਹੀਂ ਆਂਦੇ ਜਿੱਥੇ ਆ ਕੇ ਕਹਿੰਦੇ ਮਾਲਾ ਯਾਰ ਤੂੰ ਐ ਵੈਸੀ ਝੱਟ ਵੀ ਮੈਂ ਹੀ ਸਾਓ ਚਲੋ ਇਹਨੂੰ ਵੀ ਛੱਡੋ ਤੁਸੀਂ ਇਹ ਕਹਿ ਲਓ ਇਹ ਤੇ ਸੌਖਾ ਹੈ ਨਾ ਜਾਨੀ ਸਾਹਿਬ ਹਾਂਜੀ, ਆਹੋ। ਤੁਹਾਡੀ ਕਾਸਟ ਤੇ ਇਹ ਸਾਨੂੰ 2-3 ਪ੍ਰੋਗਰਾਮਾਂ ਦੇ ਵਿੱਚ ਅਸੀਂ ਕਲੀਅਰ ਕਰਨੇ ਨੇ ਇਨਸ਼ਾਅੱਲਾ ਕਰੋ ਮੈਨੂੰ ਜ਼ਰਾ ਆਰਟਿਸਟ ਲੱਭ ਕੇ ਦਿਓ ਇਹਨਾਂ ਚੋਂ ਅੱਛਾ ਜੀ ਵਾਹ ਤੁਸੀਂ ਇਹ ਕਹਿ ਲਓ ਜੀ ਅੱਲਾ ਖੈਰ ਕਰੇ ਅੱਜ ਪਹਿਲੀ ਵਾਰ ਨੂਰੀ ਦੀ ਅੱਖ ਲਾਲ ਵੇਖੀ ਨੂਰੀ ਕਿਹੜਾ ਪਾਣਾ ਬਾਬਾ ਜੀ ਓ ਯਾਰ ਤੂੰ ਇਸ ਗੱਲ ਨੂੰ ਛੱਡ ਯਾਰ ਤੂੰ ਡਾਇਲੌਗ ਹੈ ਅੱਲਾ ਖੈਰ ਕਰੇ ਅੱਜ ਪਹਿਲੀ ਦਫਾ ਨੂਰੀ ਦੀ ਅੱਖ 'ਚ ਲਾਲੀ ਦੇਖੀ ਨਹੀਂ ਨੂਰੀ ਦੀ ਅੱਖ ਲਾਲ ਵੇਖੀ ਲਾਲ ਵੇਖੀ ਨੂਰੀ ਡਾਂਸਰ ਹੈ ਮੈਂ ਹੋਰ ਤਰੀਕੇ ਦੀ ਗੱਲ ਕਰ ਰਿਹਾ ਲਾਲੀ ਵੇਖੀ ਮਰ ਆ ਲਾਲੀ ਨਹੀਂ ਨੂਰੀ ਦੀ ਅੱਜ ਪਹਿਲੀ ਅੱਲਾ ਖੈਰ ਕਰੇ ਅੱਜ ਪਹਿਲੀ ਵਾਰੀ ਨੂਰੀ ਦੀ ਅੱਖ ਲਾਲ ਵੇਖੀ ਦੁਬਾਰਾ ਸੁਣ ਲੈਣਾ ਅੱਲਾ ਖੈਰ ਕਰੇ ਅੱਜ ਪਹਿਲੀ ਵਾਰੀ ਨੂਰੀ ਦੀ ਅੱਖ ਲਾਲ ਵੇਖੀ ਆਹਾ ਅੱਲਾ ਖੈਰ ਕਰੇ ਅੱਜ ਪਹਿਲੀ ਵਾਰੀ ਨੂਰੀ ਦੀ ਅੱਖ ਲਾਲ ਵੇਖੀ ਹੈ ਉਹ ਗੁੱਡੀ ਲੁੱਟਣ ਡਿਆ ਮੈਂ ਹੋਰ ਆ ਜੀ ਵਿੰਗਾ ਆਵੇ ਇਧਰ ਅੱਜ ਪਹਿਲੀ ਵਾਰੀ ਬੈ ਕੀ ਹੈ ਹਾਂ ਸਾ ਮੂੰਹ ਯਾ ਵਿੰਗਾ ਕਰਨ ਦੇ ਨੂਰੀ ਲਕਵਾ ਪੈਣ ਦੇ ਅੱਲਾ ਖੈਰ ਕਰੇ ਤੂੰ ਸਿੱਧਾ ਤੇ ਰੱਖ ਮੂੰਹ ਨੂਰੀ ਦੀ ਅੱਖ ਲਾਲ ਹੀ ਕਿਹਾ ਵਾ ਮੈਂ ਨਹੀਂ ਤੂੰ ਸਹੀ ਕਿਹਾ ਵਾ ਅੱਗ ਖੋਲ ਕੇ ਤਾਂ ਡਾਇਲੌਗ ਬੋਲਣ ਹਾਂ ਬਈ ਅੱਲਾ ਖੈਰ ਕਰੇ ਅੱਲਾ ਭਾਜੀ ਸਾਡੇ ਨੂੰ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਤੁਹਾਡੀ ਵੀ ਨਾਲ ਕਹਦੇ ਤੁਹਾਡੀ ਅੱਲਾ ਖੈਰ ਕਰੇ ਅੱਛਾ ਆਹ ਜਿਹੜੇ ਤੁਸੀਂ ਕਹਿੰਦੇ ਅੱਲਾ ਖੈਰ ਕਰੇ ਇਹਦੇ ਨਾਲ ਚਮੋਟਾ ਹੁੰਦਾ ਤਾਂ ਵਿੱਚ ਭਾਜੀ ਉਹਨਾਂ ਨੂੰ ਕਹਿਣ ਦਿਓ ਨਹੀਂ ਮੈਨੂੰ ਉਸਤਾਦ ਜੀ ਨੇ ਕਿਹਾ ਦੇਖੋ ਅੱਛਾ ਨਹੀਂ ਤੂੰ ਜਿੱਦਾਂ ਤੂੰ ਕਹਿ ਰਿਹਾ ਨਾ ਤੂੰ ਤੇਰੀ ਲਾਲਾ ਸਟਾਰਟ ਤੇ ਤੁਹਾਡੀ ਲਾਲਾ ਤੁਹਾਡੀ ਅੱਲਾ ਖੈਰ ਕਰੇ ਇਹ ਕਹਿ ਲਾ ਅੱਲਾ ਤੁਹਾਡੀ ਖੈਰ ਕਰੇ ਬਾ ਠੀਕ ਆ ਅੱਲਾ ਤੁਹਾਡੀਆਂ ਖੈਰਾਂ ਕਰਦੇ ਅੱਜ ਅੱਜ ਨੂਰੀ ਦੀ ਅੱਖ ਲਾਲ ਲੱਗ ਰਹੀ ਹੈਗੀ ਇਹ ਗੱਲ ਅੱਛਾ ਜੀ ਅੱਗੋਂ ਵੀ ਕਰੈਕਟਰ ਦਾ ਉਹ ਸੁੱਤਾ ਨਹੀਂ ਹੋਣਾ ਰਾਤ ਕੋਈ ਰੋਲਾ ਨਹੀਂ ਲੈ ਭਾਰੀ ਨਹੀਂ ਬਦਮਾਸ਼ੀ ਦਾ ਦੱਸੀ ਓਏ ਸੁੱਤਾ ਨਹੀਂ ਹੋਣਾ ਰਾਤ VCR ਲਾਇਆ ਸੀ ਮੌਲਾ ਜੱਟ ਦੇ ਵਿੱਚ ਨਾ ਬੜੀ ਖੂਬਸੂਰਤ ਵੱਡੇ ਵੱਡੇ ਲੋਕ ਹੁੰਦੇ ਨੇ ਅਲੀਜਾਜ਼ ਸਾਹਿਬ ਵਾਸਤੇ ਤਾਲੀ ਵਾਹ ਵਾਹ ਪਹਿਲੇ ਬਣੀ ਵੈਸ਼ੀ ਜੱਟ ਫਿਰ ਬਣੀ ਮੌਲਾ ਜੱਟ ਫਿਰ ਬਣੀ ਮੌਲਾ ਜੱਟ ਐਂਡ ਲੰਡਨ ਲੰਡਨ ਚ ਹੁਣ ਦੇਖੋ ਕਿ ਮੌਲਾ ਜੱਟ ਦਾ ਕੀ ਗ੍ਰਾਫ ਹੈ ਯਾਰ ਕਿੱਡੇ ਵੱਡੇ ਲੋਕ ਸਨ ਅਲੀਜਾਜ਼ ਸਾਹਿਬ ਅੱਲਾ ਕਰੀ ਕੇ ਰਹਿਮਤ ਕਰੇ ਉਹਦੇ ਚ ਨਾ ਉਹਨਾਂ ਨੇ ਕਾਮੇਡੀ ਵੀ ਰੱਖ ਲਈ ਲੰਡਨ ਦੇ ਵਿੱਚ ਅਲੀਜਾਜ਼ ਸਾਹਿਬ ਨੇ ਨਾਲ ਤੇ ਉਹ ਜ਼ੇਨ ਚ ਰੱਖਣਾ ਉਹਦਾ ਗ੍ਰਾਫ ਕੀ ਕੋਈ ਲੱਤਾਂ ਲਾ ਰਿਹਾ ਦੁਸ਼ਮਣੀਆਂ ਲੈ ਰਿਹਾ ਮੁਨਸਫ 5 ਪਿੰਡਾਂ ਦਾ ਤੇ ਅਲੀਜਾਜ਼ ਸਾਹਿਬ ਨੂੰ ਇਹ ਕਹੀ ਜਾਂਦੇ ਲੰਡਨ ਦੀਆਂ ਸੜਕਾਂ ਤੇ ਫਿਰਨੇ ਨੇ ਓਏ ਮੌਲਿਆ ਉਹ ਕਿਤੇ ਕਾਰ ਥੱਲੇ ਨਾ ਜੀ ਮੈਂ
ਵੀ ਉਹ ਕੀ ਕਰ ਰਿਹਾ ਯਾਰ ਮੈਂ ਪੂਰਾ ਨਿਜ਼ਾਮ ਆ ਉਹਦਾ। ਕਸਮ ਕੁਰਾਨ ਦੀ ਕਹਿੰਦਾ ਮੌਲਿਆ ਓਏ ਕਾਰ ਥੱਲੇ ਨਾ ਜੀ ਵੀ ਉਹਦਾ ਕਿਉਂ ਅੱਗੋਂ ਮੌਲਾ ਬੱਕ ਨਾ ਹੋਏ ਬਸ ਤੇਰਾ ਜਾਨੀ ਗੱਲ ਭੁੱਲ ਗਈ ਵੀ ਸੌਰੀ ਬਈ ਓਏ ਹੋਏ 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 ਉਹ ਯਾਰ ਅਸੀਂ ਇਹਦੇ ਚ ਤੁਹਾਡੀ ਫਿਲਮ ਦੇ ਵਿੱਚ ਮਿਊਜ਼ਿਕ ਡਾਇਰੈਕਟਰ ਵੀ ਸਾਡਾ ਹੀ ਹੋਵੇ, ਹਾਂ ਗੁਲੂਕਾਰ ਵੀ ਸਾਡਾ ਹੀ ਹੋਵੇ, ਅੱਲਾ ਦੀ ਰਹਿਮਤ ਨਾਲ, ਸਮਝੇ ਨਹੀਂ ਤੁਸੀਂ? ਅੱਛਾ ਹੁਣ ਦੇਖਣਾ ਇਹ ਆ ਸਿੰਗਰ ਦੀ ਕੁਆਲਿਟੀ ਤੁਹਾਨੂੰ ਕੀ ਨਜ਼ਰ ਆਉਂਦੀ? ਮਿੱਠਾ ਪੁਰੀਆ। ਨੋ ਨਹੀਂ ਨੋਨੀ ਮੈਂ ਤਾਂ ਹੀਰੋ ਪੈਦਾ ਹੋਇਆ। ਨੋਨੀ ਨੋਨੀ ਅੱਛਾ ਗਾਉਂਦਾ। ਚਲੋ ਇੱਕ ਲਾਈਨ ਕਹਿਣੀ ਤੁਸੀਂ, ਕੋਈ ਲਾਈਨ ਸੁਣਾ ਦਿਓ ਸਿੰਗਰ ਦੀ, ਕੋਈ ਸਿੰਗਰ, ਕੋਈ ਗਾਣਾ ਖੱਲਾ ਗਾਣਾ ਦੱਸੋ। ਨਹੀਂ ਤੁਸੀਂ ਯਾਰ ਇਦਾਂ ਬਦਤਮੀਜ਼ੀ। ਯਾਨੀ ਕਿ ਵੱਕਾ ਸੁਣਾ ਨਹੀਂ ਨਹੀਂ ਯਾਨੀ ਕਿ 15 ਤੋਂ 20 ਸਿੰਗਰ ਨੇ, ਉਹਨਾਂ ਚੋਂ ਅੱਲਾ ਜਾਣੇ ਤੁਹਾਡਾ ਕਿਹੜਾ ਆਈਡੀਅਲ ਹੈ? ਹਾਂ ਆਪਣੇ ਹਿਸਾਬ ਦਾ ਸੁਣਾ। ਤੁਸੀਂ ਸੁਣਿਆ ਨਹੀਂ ਅਜੇ ਤੱਕ? ਨਹੀਂ ਮੈਂ ਨਹੀਂ ਇਹ ਬੜਾ ਅੱਛਾ ਕੀਤਾ। ਓ ਸ਼ਿਕਰ ਦੁਪਹਿਰ ਬਿਬਲੀ ਦੇ ਥੱਲੇ ਮੈਂ ਚਣਕਾਇਆ ਲਓ ਜਨਾਬ, ਉਹ ਬੇਟੇ ਜਿੱਥੇ ਮੈਂ ਮੁੱਕੇ ਉੱਥੇ ਮੁੱਕ ਜਾ। ਆ ਜਾਵੇ ਬਦਰਦਾ ਸੁਣ ਲੈ ਤੂੰ ਮੇਰੇ ਹਾਣੀਆਂ। ਨੌਕਰ ਕੋਟੇ ਦੀ ਬਣਾਤੀ ਬੇਟੇ, ਤੇਰੀ ਜ਼ਿੰਦਗੀ ਤੇ ਮਸਲਸਲ। ਤੂੰ ਫਿਲਮ ਹੱਥੋਂ ਕੱਢ ਲੈਣੀ ਫਿਲਮ। ਅੱਛਾ ਵਾਹ ਵਾਹ ਤੁਹਾਨੂੰ ਮਿਊਜ਼ੀਸ਼ੀਅਨ ਦੀ ਵੀ ਲੋੜ ਨਹੀਂ ਪੈਣੀ, ਅਸੀਂ ਮੂੰਹ ਨਾਲ ਵਜਾਵਾਂਗੇ। ਔਰ ਇਹ ਬੰਦੇ ਤੇ ਮੈਨੂੰ ਸ਼ੱਕ ਹੈ ਇਹ ਢੇਡੇ ਦਾ ਵਜਾਏਗਾ ਤੁਹਾਡੀ ਸੋਚ। ਅੱਛਾ ਬੜਾ ਇੱਥੋਂ ਹੈ ਹਾਂ ਉਈ ਅੱਲਾ ਦੀ ਕਸਮ ਇਦਾਂ ਦੇ ਬੰਦੇ ਨੇ, ਹਾਏ ਹਾਏ। ਅੱਛਾ ਜੀ ਇਹ ਵੀ ਹੋ ਗਿਆ ਕਲੀਅਰ। ਅਬਾਸ ਕੀ ਕਰੇਗਾ? ਮੈਂ ਅਬਾਸ ਨਾ ਇਹ ਨਾ ਛੁੱਟੀ ਕਰ ਲੇਗਾ। ਨਹੀਂ ਆਰਟਿਸਟਾਂ ਦੀ ਲੇਟ ਆਉਣ ਦੀ ਜ਼ਿੰਮੇਵਾਰੀ ਸਾਰੀ ਇਹਨੂੰ ਦੇ ਦਾਂਗੇ। ਇਹ ਹੀਰੋਇਨ ਦਾ ਭਾਈ ਬਣੇਗਾ। ਮੈਨੂੰ ਨਾ ਕੁੜੀ ਦੇ ਪਿਓ ਦਾ ਜਵਾਈ ਬਣਾਓ। ਆਹਾ ਲਓ ਜੀ। ਅੱਛਾ ਜੀ ਫਿਰ ਇਦਾਂ ਕਰੋ ਭਾਇਆ ਨਾ, ਮੇਰੇ ਬੇਟੇ ਮੇਰੇ ਤੋਤੇ, ਇੱਕ ਡਾਇਲਾਗ ਆਪਣੀ ਮਰਜ਼ੀ ਦਾ ਸੁਣਾ ਦੇ, ਕੋਈ ਕੋਈ ਵੀ ਸੁਣ ਲਿਓ ਫਿਰ। ਪੰਜਾਬੀ ਉਰਦੂ ਓਏ। ਕੋਈ। ਇਹ ਮੈਨੂੰ ਦੱਸਿਆ ਜਾਵੇ ਕੋਈ ਵੀ ਡਾਇਲੌਗ। ਆਪਣੀ ਮਰਜ਼ੀ। ਹਾਂਜੀ ਰਿਪੀਟ। ਮੈਂ ਹੁਣ ਆ ਜਾਓ। ਦੱਸੋ ਜੀ। ਹਾਏ ਹਾਏ ਮਦਰ ਸ਼ਾਹ ਸਾਹਿਬ ਸਾਡੇ ਪਾਕਿਸਤਾਨ ਦੇ ਪੜਕ ਦੀ ਪਹਿਚਾਨ ਸਨ। ਉਹਨਾਂ ਦੀ ਪਹਿਚਾਨ ਕੰਟੀਨਿਊਟੀ ਹਰ ਫਿਲਮ 'ਚ ਨਹੀਂ। ਤੁਸੀਂ ਇਹ ਕਹਿਣਾ ਓਏ ਜਿਹਨੇ ਸਾਡੇ ਨਾਲ ਮੱਥਾ ਲਾਇਆ ਉਹਦੀ ਮਾਂ ਨੇ ਵੀ ਵਹਿ ਨਹੀਂ ਪਾਇਆ। ਉਹ ਜਿਹਨੇ ਸਾਡੇ ਨਾਲ ਮੱਥਾ ਲਾਇਆ ਉਹ ਮੈਨੂੰ ਨਾ ਥੱਪੜ ਮਾਰਨਾ ਹੁਣ ਖੇਡੀ ਜਾਓ ਤੁਸੀਂ। ਚੱਲ ਯਾਰ ਚੱਲ ਜਿੰਨੇ ਸਾਡੇ ਨਾਲ ਹਾਂ, ਇਹ ਤੈਨੂੰ ਗਾਂ ਕਹੀ ਜਾਣਗੇ, ਇਹਨਾਂ ਨੇ ਮੱਥਾ ਪੂਰਾ ਨਹੀਂ ਹੋਣ ਦੇਣਾ। ਢੋਲ ਲਾਈ ਸੀ ਇਹਨਾਂ ਨੇ। ਨਹੀਂ ਲਾਈ ਨਹੀਂ ਲਾਈ ਆ ਲਾਈ ਹੈ, ਸਾਈ ਲਾਈ ਹੈ, ਲਾਈ ਸਾਈ ਢੋਲ ਲਾਈ ਹੈ। ਚਲੋ ਇੱਥੇ ਕੋਲ 90 ਓਏ ਅਕਾਊਂਟੈਂਟ ਕਹਿੰਦੇ 90 100 ਰੁਪਇਆ ਕੱਟ ਕਰ। ਨਹੀਂ 10 ਆਏ 90 ਲੈ ਲੈਣਾ। ਇਹ ਤਾਂ 100 ਰੁਪਇਆ ਕੱਟ ਕਰ। ਜ਼ਾਲਮ ਟੈਕਨੀਸ਼ੀਅਨ। ਕੱਟ ਕਰ। ਦੋ ਢੋਆਂ ਸੀ ਦੋ। ਗੁੱਡ। ਇਹ 100 ਚੋਂ 20 ਮਿੱਠੇ ਨੂੰ ਦੇਣੇ ਇਹਨੇ ਦੱਸਿਆ। ਕਹਿੰਦਾ 102 ਟਾਊਟ ਦੇ ਵੀ 20 ਰੁਪਏ ਬੰਦੇ। ਮੁਖਬਰਾ। ਚਲੋ ਜੀ ਦਿਹਾੜੀ ਲੱਗੀ ਜਿਹਨੇ 100 ਸਾਡੇ ਨਾਲ ਮੱਥਾ ਲਾਇਆ ਹਾਂਜੀ ਉਹਦੀ ਮਾਂ ਨੇ ਵੀ ਵਹਿ ਨਹੀਂ ਪਾਇਆ। ਜਿਹਨੇ ਸਾਡੇ ਨਾਲ ਮੱਥਾ ਬੈਨ ਜਿਹਨੇ ਲਾਇਆ ਉਹਨੇ ਬੈਨ ਪਾਇਆ। ਤਾਰੀ। ਯਾਰ ਇਦਾਂ ਲੱਗਾ ਓਏ ਹੋਏ ਵੀ ਮਦਰ ਸ਼ਾਹ ਸਾਹਿਬ ਫੌਤ ਹੀ ਹੋਏ ਆ। ਉਹੀ ਕਿਹਾ ਜਿਹਨੇ ਤੁਹਾਡੇ ਓਏ ਨਾਲ ਬਿਲਕੁਲ ਹੂ ਬਹਾਦੁਰ ਸੀ। ਯਾਰ ਮਾਸ਼ਾਅੱਲਾ। ਟੂ ਫਰਕ। ਸੇਮ ਟੂ ਫਰਕ ਯਾਰ। ਓਏ ਚਲੋ ਇਹ ਬਦਲ ਦਿੰਦੇ ਆ। ਜਿੰਨੇ ਬਸ਼ੀਰਾ ਦਾ ਵੱਡਾ ਡਾਇਲੌਗ ਸੀ ਵਾਹ ਵਾਹ। ਸੁਲਤਾਨ ਰਾਏ ਸਾਹਿਬ ਦੀ ਪਹਿਚਾਨ, ਉਸ ਤੋਂ ਬਾਅਦ ਸੁਲਤਾਨ ਰਾਏ ਸਾਹਿਬ ਕਾਇਨਾਤ ਦੇ ਉੱਤੇ ਫਿਰ ਛਾ ਗਏ ਨੇ। ਉਹਨਾਂ ਦਾ ਕੀ ਹੈ ਆਪਣਾ ਰੰਗੀਲਾ ਸਾਹਿਬ ਦੀ ਪਹਿਚਾਨ, ਰਾਏ ਸਾਹਿਬ ਦੀ ਬਸ਼ੀਰਾ। ਉਹਦੇ ਚ ਰੰਗੀਲਾ ਸਾਹਿਬ ਜਿਹੜੇ ਨੇ ਨਾ ਉਹ ਕੰਟੀਨਿਊਟੀ, ਉਹਨਾਂ ਦੀ ਕੰਟੀਨਿਊਟੀ। ਉਹ ਕਹਿੰਦੇ ਕਿ ਨੇ ਚੌਧਰੀ ਜਾਣੇ ਤੇ ਬਸ਼ੀਰਾ ਜਾਣੇ ਤੂੰ ਪੁੰਨ ਦਾਣੇ। ਚੱਲ ਵੀ ਚੌਧਰੀ ਜਾਣੇ ਤੇ ਬਸ਼ੀਰਾ ਜਾਣੇ ਤੂੰ ਭੁੰਨ ਦਾਣੇ ਤੇ ਮੇਰੇ ਨਾਲ ਤੂੰ ਦਾਣੇ ਪਾਉਣੇ ਤੇ ਆਪਾਂ ਫਿਰ ਬਾਅਦ ਚੋਂ ਜਾਣਾ ਕਿਤੇ। ਉਹਨੇ ਮੱਥਾ ਹੀ ਲਾਇਆ ਮੇਰੀ ਮਾਂ ਨੇ। ਉਹਨੇ ਮੱਥਾ ਟੇਕਿਆ। ਨਹੀਂ ਪਾਇਆ। ਮੈਂ ਤੁਹਾਨੂੰ ਗੱਲ ਦੱਸਾਂ, ਅਗਰ ਫਿਲਮ ਘੰਟੇ ਦੀ ਨਾ ਬੱਚੇ ਦਾ ਕਰਕੇ 2.5 ਘੰਟਿਆਂ ਦੀ ਹੋ ਜਾਣੀ ਆ। ਇਹ ਮੈਨੂੰ ਮੁਜਰਮ ਦਾ ਰੋਲ ਕਰਾ ਲਓ, ਜਿਹੜਾ ਇਹੀ ਕਹਿੰਦਾ ਵਾ ਮੈਂ ਆਪਣੀ ਮਾਂ ਦਾ ਕਾਤਲ ਮਾਰਿਆ। ਬਸ ਇਹਦੇ ਕੋਲ ਉਹ ਕਰਾਓ। ਆਪਣੀ ਮਾਂ ਦੇ ਕਾਤਲ ਇਹਨੂੰ ਇੱਕ ਲਫ਼ਜ਼ ਆਲਾ ਦਿਓ। ਕਿਹੜਾ ਜੀ? ਓਏ ਤੂੰ ਉਹਦਾ ਮੁੰਡਾ ਵਾ। ਤੂੰ ਕਹਿਣਾ ਨਹੀਂ, ਬਸ ਇਹਨਾਂ। ਹਾਂਜੀ ਓਏ ਤੂੰ ਉਹਦਾ ਮੁੰਡਾ ਵਾ। ਨਹੀਂ ਯਾਰ ਉਹ ਇਹ ਵੀ ਤਾਰੀਖ ਕਰਨਾ ਪੈਣਾ, ਰਿਹਰਸਲ ਹੋਣੀ ਇਹਦੀ ਵੀ। ਏਦਾਂ ਦਾ ਕੋਈ ਵੀ ਇਦਾਂ ਦੇ ਜਿੰਨੇ ਮਰਜ਼ੀ ਲੰਮੇ ਇੱਕ ਲਫ਼ਜ਼ ਵਾਲੇ ਚਲੋ ਇਹ ਡਾਇਲੌਗ। ਕਰੋ ਤੁਸੀਂ ਇਹ ਕਹਿਣਾ ਓਏ ਕੁੱਤਿਆ, ਬਸ। ਆ ਉਧਰ ਨੂੰ ਮੂੰਹ ਕਰਕੇ ਤੇਰਾ। ਓਏ ਕੁੱਤਿਆ। ਯਾਰ ਉਹਨੇ ਤੈਨੂੰ ਕੀ ਕਿਹਾ? ਤੂੰ ਅੱਗੋਂ ਕਹਿੰਦਾ ਚਾਉ ਚਾਉ। ਅੱਛਾ। ਕਹਿ
ਚਲੋ ਮੇਰੀਆਂ ਕੋਤਰੀਓ ਆਹਾ ਚਾਉ 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 ਚਲੋ ਇਹ ਮੈਂ ਖਾਨ ਚੌਂ ਸਾਹਿਬ? ਚੌਂ ਕਹਿ ਰਿਹਾ ਤੂੰ ਚਾਉ ਚਾਉ ਕਹਿਣਾ ਹਾਂਜੀ ਇਹਨੂੰ ਡਾਇਲੌਗ ਦਿੱਤਾ ਡਾਇਰੈਕਟਰ ਚੌਂ ਨੇ। ਚੌਂ ਮੇਰਾ ਵਾ ਚੱਲ ਰਣ ਚੱਲ ਮੈਂ ਤੈਨੂੰ ਕਹਿੰਦਾ ਤੂੰ ਸਿਰਫ ਇੰਨਾ ਕਹਿਣਾ ਹਾਂਜੀ ਭਾਜੀ ਠੀਕ ਆ ਮੇਰੇ ਡਾਇਲੌਗ ਤੂੰ ਕਹਿਣਾ ਹਾਂਜੀ ਭਾਜੀ ਚੱਲ ਕੁੱਤੇ ਹਾਂਜੀ ਭਾਜੀ ਕਿਤੋਂ ਬਣਾ ਦਿੱਤਾ ਮਾਰ ਗਿਆ ਯਾਰ ਧਰਮਿੰਦਰ ਸਾਹਿਬ ਆਹਾ ਆਏ ਹਾਏ। ਮੈਂ ਤੇਰਾ ਖੂਨ ਪੀ ਜਾਊਂਗਾ ਅੱਛਾ ਕੁਝ ਗੱਲਾਂ ਓਰੀਜਨਲ ਹੁੰਦੀਆਂ ਨੇ ਮੈਂ ਤੇ ਅੱਛੂ ਖਾਨ ਸਾਹਿਬ ਫਿਲਮ ਦੇਖਣ ਦੇ ਅੱਲਾਹ ਨੂੰ ਜੰਨਤ ਨਸੀਬ ਕਰੇ ਮੌਲਾ ਮੇਰੀ ਜ਼ਿੰਦਗੀ ਕਰੇ ਤੇ ਫਿਲਮ ਚ ਕਿਤੇ ਉਹਨੇ ਕਿਹਾ ਉੱਠੇ ਬਗੈਰ ਤੇ ਖਾਨ ਸਾਹਿਬ ਉੱਠ ਕੇ ਬਾਹਰ ਚਲੇ ਇਹ ਦਾ ਨਾ ਕਰੋ ਅਸਲ ਗੱਲ ਇਹ ਹੈਗੀ ਹੈ ਕਿ ਤੁਸੀਂ ਕਹਿਣਾ ਕਿ ਚੌਧਰੀ ਜਾਣੇ ਤੇ ਬਸ਼ੀਰਾ ਜਾਣੇ ਤੂੰ ਭੁੰਨ ਦਾਣੇ ਚੌਧਰੀ ਜਾਣੇ ਤੇ ਬਸ਼ੀਰਾ ਜਾਣੇ ਬਸ਼ੀਰਾ ਨਹੀਂ ਮੇਰੇ ਵੱਲੋਂ ਭੁੰਨ ਦਾਣੇ ਤੇ ਮੱਥਾ ਟੇਕ ਤੇ ਹਾਂਜੀ ਨਹੀਂ ਨਹੀਂ ਬੇਟੇ ਨਹੀਂ ਬੇਟੇ ਜਾਨੀ ਉਧਰ ਸੁਣ ਨਹੀਂ ਜਾਨੀ ਪ੍ਰੋਡਿਊਸਰ ਹੈ ਦਾਣਾ ਜਾਣੇ ਤੇ ਬਸ਼ੀਰਾ ਬਸ਼ੀਰਾ ਜਾਣੇ ਜਾਣੇ ਤੂੰ ਨਹੀਂ ਭੁੱਲ ਓਏ ਜਾ। ਯਾਰ ਚੌਧਰੀ। ਦਾਣਾ ਨਹੀਂ ਚੌਧਰੀ ਉੱਠ ਇੱਥੇ ਮੇਰੀ ਮਾਂ ਦਾ ਦੁਪੱਟਾ ਕਿੱਥੇ ਨਹੀਂ ਉਹਨੇ ਤੇ ਬਸ਼ੀਰਾ ਜਾਣੇ ਤੇ ਮੱਥਾ ਟੇਕ ਤੇ ਹਾਂ ਤੇ ਕੰਡ ਛਿੱਲੀ ਗਈ ਸੱਜਣਾ ਸ਼ੀਰਾ ਭੁੰਨ ਉਹ ਆ ਸਾਡੇ ਯਾ ਤੁਸੀਂ ਡਾਇਲੌਗ ਬਦਲੋ ਨਾ ਕੋਈ ਆਹੋ ਡਾਇਲੌਗ ਅੱਛਾ ਚਲੋ ਬਦਲ ਕਿਸੇ ਕਾਮੇਡੀਅਨ ਦਾ ਮਨੋਬਰ ਨਹੀਂ ਸਾਹਿਬ ਦਾ ਕੋਈ ਅੱਛਾ ਡਾਇਲੌਗ ਚਲੋ ਆਇਆ ਕਹਿ ਲੋ ਮੈਨੂੰ ਵੀ ਬੁਲਾਤਾ ਜੀ ਹਾਂ ਇਹ ਕਹ ਮੈਨੂੰ ਵੀ ਭੁਲਾਤਾ ਵੀ ਬਾਬਾ ਜੀ ਮੈਨੂੰ ਵੀ ਬੁਲਾਤਾ ਜੇ ਤੂੰ ਦੁਪੱਟੇ ਵਾਲਾ ਕਰਨਾ ਜਿਹਦੇ ਚ ਮਨੋਬਰ ਸਾਹਿਬ ਦੀ ਉਹਦੀ ਮਸ਼ੂਕ ਕਹਿੰਦੀ ਆ ਕਿ ਜੇ ਤੂੰ ਮੇਰੇ ਨਾਲ ਇੰਨਾ ਹੀ ਪਿਆਰ ਕਰਦਾ ਹੈ ਹਾਂਜੀ ਨਹੀਂ ਆਹੋ ਉਹ ਦੁਪੱਟਾ ਆਪਣਾ ਨਾ ਸਿੱਟ ਦਿੰਦੀ ਆ ਇੱਕ ਨਾਲੇ ਜੇ ਦੇ ਵਿੱਚ ਹਾਂਜੀ ਤੇ ਮਨੋਬਰ ਸਾਹਿਬ ਨੂੰ ਕਹਿੰਦੀ ਆ ਜੇ ਤੂੰ ਮੇਰੇ ਨਾਲ ਇੰਨਾ ਪਿਆਰ ਕਰਦਾ ਹੈ ਤੇ ਮੇਰਾ ਦੁਪੱਟਾ ਕੱਢ ਕੇ ਲਿਆ ਹਾਂਜੀ ਤੇ ਮਨਵਦੀ ਸਾਹਿਬ ਛਾਲ ਮਾਰਦੇ ਨੇ ਤੇ ਦੁਪੱਟਾ ਕੱਟ ਕੇ ਲੈ ਆਉਂਦੇ ਨੇ ਤੇ ਬੁਰੇ ਹਾਲ ਹੋਏ ਨੇ ਗਾਰੇ ਨਾਲ ਤੇ ਬਾਹਰ ਆ ਕੇ ਕਹਿੰਦੇ ਮਾਰ ਜਾਣੀ ਹੈ ਆਹੋ ਪੰਜੀਆਂ ਦੇ ਦੁਪੱਟੇ ਦਾ ਵਸਾ ਨਹੀਂ ਉਹ ਕੀਤਾ ਮੈਂ 300 ਦੀ ਜੁੱਤੀ ਵਿੱਚ ਭੁੱਲ ਆਇਆ ਸ਼੍ਰੀ ਬਦਮਾਸ਼ ਉਹਨਾਂ ਦਾ ਇੱਕ ਰੋਲ ਹੈ ਹੈਲੋ ਹੁਣ ਜੇ ਇਹਨਾਂ ਗੱਲਾਂ ਤੇ ਸ਼੍ਰੀ ਬਦਮਾਸ਼ ਦੇ ਵਿੱਚ ਨਾ ਇੱਕ ਬਿਲਕੁਲ ਤੇਰੇ ਸੇਮ ਤੇਰੇ ਵਜੂਦ ਦਾ ਉਹਦਾ ਨਾਮ ਹੁੰਦਾ ਸੀ ਜਾਨੀ ਹਾਂ ਜੈਨਮਨ ਉਹ ਫਿਲਮ ਦੇ ਵਿੱਚ ਉਹਦੀ ਉਹਨਾਂ ਲੋਕਾਂ ਨੇ ਰੋਲ ਕੀਤੇ ਨੇ ਪਹਿਚਾਨ ਬਣ ਗਏ ਉਹਨਾਂ ਦਾ ਨਾਮ ਸੀ ਕੈਂਟੀ 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 ਹਾਂ ਤੇ ਉਹ ਇਹੀ ਕਹਿੰਦੇ ਸੀ ਟਨ 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 ਤੇ ਮਨੋਵਰ ਸਾਹਿਬ ਦੇ ਮੂੰਹ ਦੇ ਉੱਤੇ ਚਪੇੜ ਬਣ ਕਹਿੰਦਾ ਬੇਵਕੂਫ ਆ ਘੜੀ 6 ਵਜੇ ਆਉਣ ਦੀ ਤੂੰ 3 ਵਜੇ ਆਉਣ ਦੇ ਹੈਂ ਅੱਛਾ ਫਿਰ ਉਹਦੇ ਚ ਕਹਿੰਦਾ ਉਹੀ ਘੰਟੀ ਤਰਤੀਬ ਵਾਰ ਚੱਲੀ ਨੂੰ ਉਹੀ ਘੰਟੀ ਉਹ ਕਿਤੇ ਬਦਮਾਸ਼ਾਂ ਦੀ ਭੈਣ ਨਾਲ ਪਿਆਰ ਕਰਦੇ ਨੇ ਆਹੋ ਮਨੋਵਰ ਸਾਹਿਬ ਆਏ ਹਾਏ ਕਿੱਥੇ ਫਿਲਮਾਂ ਬਣਨੀਆਂ ਕਿੱਥੇ ਆਉਣੀਆਂ ਮਨੋਵਰ ਸਾਹਿਬ ਬਦਮਾਸ਼ਾਂ ਦੀ ਭੈਣ ਨਾਲ ਇਸ਼ਕ ਕਰਨ ਰਹੇ ਨੇ ਤੇ ਉਹ ਘੰਟੀ ਨੂੰ ਪਤਾ ਲੱਗ ਜਾਂਦਾ ਉਹ ਆ ਕੇ ਕਹਿੰਦਾ ਟਨ 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 ਕਹਿੰਦੀ ਵੇ ਇੱਥੇ ਕੀ ਕਰਨਾ ਹੈ ਮਸ਼ੂਕ ਕਹਿੰਦੀ ਮਨੋਵਰ ਸਾਹਿਬ ਦੀ ਉਹ ਕਹਿੰਦਾ ਘੰਟੀ ਐ ਲੈ ਫੜ ਯਾਰ 1 ਰੁਪਇਆ ਸਾਡੇ ਪਿਆਰ ਤੇ ਪੜਦਾ ਪਾ ਉਹ ਕਹਿੰਦੀ ਵੇ ਭੈਣਾਂ ਦੇ ਪੈਸੇ ਤੇ ਕੰਜਰ ਲੈਂਦੇ ਨੇ ਮਨੋਵਰ ਸਾਹਿਬ ਨਹੀਂ ਆਉਣੇ ਕਹਿੰਦੀ ਭੈਣਾਂ ਦੇ ਪੈਸੇ ਤੇ ਕੰਜਰ ਲੈਂਦੇ ਨੇ ਕਹਿੰਦੇ ਇਹ ਵੀ ਇੱਕ ਛੋਟੀ ਜਿਹੀ ਬ੍ਰਾਂਚ ਹੀ ਉਹਨਾਂ ਦੀ ਇਹ ਵੀ ਉਹਨਾਂ ਦੀ ਇੱਕ ਛੋਟੀ ਜਿਹੀ ਬਰਾਤ ਫੇਰ ਕਿਤੇ ਨਾ ਅੱਜ ਦੇ ਦੌਰ ਵਾਸਤੇ ਇਹ ਗੱਲ ਹੈ ਵਫਾਦਾਰੀ ਤੇ ਨਾ ਵਫਾਦਾਰੀ ਉਹੀ ਬੰਦੇ ਬਦਮਾਸ਼ ਜ਼ਾਹਿਰ ਉਸ ਵਕਤ ਦੇ ਬਿਹਤਰੀਨ ਤਾਕਤਵਰ ਹੁੰਦੇ ਨੇ ਉਹ ਫੜੇ ਜਾਂਦੇ ਨੇ ਮਨੋਵਰ ਸਾਹਿਬ ਤੇ ਅਸਦ ਬਖਰੀ ਸੇ ਸੈयद ਬਾਦਸ਼ਾਹ ਬਹੁਤ ਬੜੇ ਐਕਟਰ ਅਸਦ ਬੁਖਾਰੀ ਸਾਹਿਬ ਕਹਿੰਦੇ ਓਏ ਇਹਨੂੰ ਜ਼ਹਿਰ ਪਿਓ ਤੇ ਜ਼ਹਿਰ ਟੈਸਟ ਕਰਨ ਲੱਗਦੇ ਨੇ ਕਹਿੰਦਾ ਓਏ ਹੁਣ ਮੈਨੂੰ ਕਿਸੇ ਤੇ ਇਹਨਾਂ ਨਮਕ ਹਰਾਮਾਂ ਦੇ ਉੱਤੇ ਯਕੀਨ ਹੀ ਨਹੀਂ ਰਿਹਾ ਪਹਿਲੇ ਇਹ ਦੁੱਧ ਕੁੱਤੇ ਨੂੰ ਪਿਲਾਓ ਮਨੋਵਰ ਸਾਹਿਬ ਨੂੰ ਇੱਥੋਂ ਪੜਿਆ ਹੋਇਆ ਤੇ ਉੱਥੇ ਹੀ ਕਹੀ ਜਾਂਦੇ ਕਹਿੰਦੇ ਭਲਵਾਨ ਜੀ ਕੁੱਤਾ ਦੇ ਵਫਾਦਾਰ ਹੁੰਦਾ ਤੁਸੀਂ ਇਹੀ ਇਹਦੇ ਤੇ ਚੈੱਕ ਕਰ ਜਿਹੜਾ ਵਿਲਨ ਦਾ ਨਾਮ ਇਹ ਲੋਕ ਕਿੱਥੇ ਆਣੇ ਹੈ ਤੇ ਇਸ ਵਾਸਤੇ ਤੁਸੀਂ ਉਹਨਾਂ ਦਾ ਇੱਕ ਡਾਇਲਾਗ ਹੀ ਕਹਿ ਲਓ ਕਿਹੜਾ ਭਲਾ ਕਿ ਪਰੌਂਠਿਆਂ ਦੀ ਆਈ ਇਹ ਤੇ ਤੂੰ ਪੂਰੀ ਲਾਈਫ ਨਹੀਂ ਕਹਿਣਾ ਚਲੋ ਤੁਸੀਂ ਇਹ ਕਹਿ ਲਓ ਕਿ ਭਲਵਾਨ ਜੀ ਕੁੱਤਾ ਤੇ ਵਫਾਦਾਰ ਹੁੰਦਾ ਹੈ ਤੁਸੀਂ ਇਹੀ ਜ਼ਹਿਰ ਮਿੱਠੇ ਤੇ ਕੋਈ ਕੁਛ ਕਹਿ ਲਓ ਆਹੋ ਕਹ ਲੋ ਪਹਿਲਵਾਨ ਜੀ ਓਏ ਉਹਨਾਂ ਨੂੰ ਕਹਿ ਪ੍ਰੋਡਿਊਸਰ ਸਾਹਿਬ ਓਕੇ ਜੀ ਪਹਿਲਵਾਨ ਜੀ ਹਾਂਜੀ ਕੁੱਤਾ ਤੇ ਜ਼ਹਿਰ ਹੁੰਦਾ ਹੈ ਉਹ ਨਹੀਂ ਮੰਨਣੀ ਤੁਸੀਂ ਇਹ ਵਫਾਦਾਰ ਨੂੰ ਪੜਾ ਲਓ ਯਾਰ ਇਹਦੇ ਕੋ ਕਵਾਓ ਯਾਰ ਸਾਰਾ ਨੂੰ ਉਹਦੇ ਤੇ ਨਾ ਇਹਦੇ ਕੋ ਵੀ ਟਰਾਈ ਕਰ ਹਾਂ ਨੋਨੀ ਚੱਲ ਨੋ ਨਹੀਂ ਮਾਸ਼ਾਅੱਲਾ ਵੀ ਬੇਟੇ
ਤੇ ਤੂੰ ਇਹ ਡਾਇਲੌਗ ਬੋਲ। ਤੂੰ ਵੀ ਕਹਿ ਭਲਵਾਨ ਜੀ ਨਹੀਂ 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 ਇਹਨਾਂ ਨੂੰ ਮੈਂ ਕੁੱਤਾ ਤੇ ਵਫਾਦਾਰ ਹੁੰਦਾ ਏ ਆ ਸਾਨੂੰ ਵੀ ਟਰਾਈ ਕਰੋ। ਨਹੀਂ ਸਾਨੂੰ ਨਹੀਂ ਨਹੀਂ ਯਾਰ ਸਾਨੂੰ ਹਾਂ ਨਹੀਂ। ਕੀ ਸੀ? ਉਹਨਾਂ ਕਹਾ ਭਲਵਾਨ ਜੀ ਕੁੱਤਾ ਤੇ ਵਫਾਦਾਰ ਹੁੰਦਾ ਹੈ, ਤੁਸੀਂ ਇਹੀ ਟਰਾਈ ਇਹਦੇ ਤੇ ਕਰ ਲਓ ਜਿਹੜਾ ਵਿਲਨ ਹੈ। ਹਾਂ ਭਲਵਾਨ ਜੀ ਇਹਨਾਂ ਨੂੰ ਮੂੰਹ ਕਰਕੇ ਇਹ ਨਹੀਂ ਚੱਕਰੇ। ਭਲਵਾਨ ਜੀ ਮਰ ਗਏ। ਹੁਣ ਕੱਢ ਲਾ ਮਰੇ ਉਹਦਾ ਪਹਿਲਵਾਨ ਮੁੱਕ ਗਿਆ ਹੋਗਾ। ਚੁੱਡੀ ਦੇ ਵਾਂਦਰੋਂ ਹੱਸ ਕੇ ਕਹੋ ਭਲਵਾਨ ਜੀ ਮਰ ਗਿਆ ਮੈਂ। ਚੱਲ ਚੱਲ ਮਰ ਵੀ ਓਏ। ਉਹ ਪਹਿਲਵਾਨ ਕੰਨ ਚ ਲੈ ਗਈ। ਓਏ ਬੋਲ ਕੁੱਤਿਆ। ਬੇਟੇ ਭਲਵਾਨ ਮਤਲਬ ਨੰਗਾ ਬੈਠਾ ਕੀ ਹੈ? ਇੱਕ ਮਿੰਟ ਮੈਂ ਸੀਰੀਅਸ ਹੋ ਗਿਆ। ਯਾਰ ਚੱਲ ਕਹਿਣਾ ਜਾਨੀ ਸਾਹਿਬ ਨੂੰ ਮੂੰਹ ਕਰਕੇ। ਮੇਰੇ ਵੱਲ ਕਹਿ। ਨਹੀਂ ਕਿਹਾ ਜਾਣਾ ਭਾਈ। ਪਹਿਲਵਾਨ ਚੱਲ ਪ੍ਰੋਡਿਊਸਰ ਪੈਸੇ ਉਹ ਲਾ ਰਹੇ ਨੇ। ਬੋਲ ਲੈ। ਭਲਵਾਨ ਜੀ ਆਲੂ ਤੇ ਮਿੱਠਾ ਜ਼ਹਿਰ ਹੁੰਦੇ ਆ। ਨਹੀਂ ਭਲਵਾਨ ਜੀ ਕੁੱਤਾ ਤੇ ਵਫਾਦਾਰ ਹੁੰਦਾ ਆ ਲੈ ਐਹੀ ਜ਼ਹਿਰ ਤੁਸੀਂ ਕਾਲੂ ਨੂੰ ਪਿਆ ਕੇ ਅਜੀ ਕਹਾ ਦੂਸਰਾ ਵਾਜਾ ਸਰਾਟਾ ਕੁੱਤੇ ਤੇ ਵਫਾਦਾਰ ਕੀ ਕਹਿੰਦੇ ਯਾਰ ਦਮ ਦੀ ਇਹ ਹੀ ਹੁਣ ਤੁਸੀਂ ਕਹ ਲਓ। ਇਹ ਹੁਣ ਮਰਦੇ ਮੁਜਾਹਦਾ ਲਾਏ ਸਹੀ ਹੁਣ ਜੋ ਨਹੀਂ ਨਹੀਂ ਇਹਦੀ ਬੇਸ ਇਹਦਾ ਗ੍ਰਾਮ ਮਿੱਠੇ ਪੁਰੀ ਇਹਦਾ ਹਾਂ ਗ੍ਰਾਮ ਬੇਸ ਬਾਡੀ ਸਿਸਟਮ ਲੈਂਗੁਏਜ ਖਦੋਖਾਲ। ਲੇਕਿਨ ਇਹਦਾ ਕਿਰਦਾਰ ਤੁਸੀਂ ਬਦਮਾਸ਼ਾਂ ਵਾਲਾ ਰੱਖਿਆ ਵਾ। ਉਹ ਨਹੀਂ ਹੁਣ ਉਹਨੇ ਤੁਸੀਂ ਉਹਦੇ ਕੋਲੋਂ ਡਾਇਲੋਗ ਕਰਾਉਂਦੇ ਹੋ। ਉਹ ਬਮਾਸ਼ਾ ਵਾਲਾ ਇੱਧਰ ਚੱਕ ਅੱਲਾ ਮੇਰੇ ਮੌਲਾ। ਆ क्या कहने जी क्या कहने ਠੰਡ ਨਾ ਹੋਇਆ ਜੀ ਅੱਜ ओए होए ਇਹ ਕਿਸੇ ਨੇ ਰੰਗ ਵਾਲੇ ਬੁਰਸ਼ ਇੰਜ ਮਾਰੇ ਆ ਪਿੱਛੇ। ਸਟਰਗਲ ਚ ਹੀਰੋ ਨੂੰ ਗੱਲਾਂ ਸੁਣੀਆਂ ਪੈਂਦੀਆਂ आ बेटे वाह बेटे ਚਲੋ 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 ਡਾਇਲੌਗ ਨੰਬਰ 3 ਸਟਾਈਲ। ਸਿਗਟਾਂ ਦੀ ਡੱਬੀ ਦੀ ਬੈਕ ਸਾਈਡ ਲੱਗਣ ਦੀ ਸਾਥ। ਸਾਜੀ ਸਟੈਚੂ ਦਾ ਸ਼ੋਅ ਇਹਨੇ ਕੀਤਾ ਰੋਲ। ਇੱਕ ਬੰਦਾ ਸਿਗਰਟ ਬੁਝਾ ਗਿਆ। ਓਏ ਯਾਰ ਤੂੰ ਉਹ ਕਰ ਲੈ ਨਾ ਜਿਹੜਾ ਮੈਂ ਤੈਨੂੰ ਦੱਸਿਆ ਦੁਪੱਟੇ ਵਾਲਾ। ਘਰ ਜਾਣੀ ਹੈ ਪੰਜੀਆਂ ਦੇ ਦੁਪੱਟੇ ਦਾ ਵਸਾ ਨਹੀਂ ਉਹ ਖਾਦਾ। ये नहीं कहा उन्होंने को ਮੈਂ 300 ਦੀ ਜੁੱਤੀ ਵਿੱਚ ਭੁੱਲ ਆਇਆ। ਮਰ ਜਾਣਗੇ ਨਹੀਂ ਉਹਨਾਂ ਨੂੰ ਕਿ ਜਰਾ ਐਕਟ ਕਰਕੇ ਅੱਛਾ कैमरा आगे ਹਾਂ ਅੱਛਾ ਅਜਾਸਤਾ ਜੀ बिस्मिल्लाह बेटा ਮਰ ਜਾਣਗੇ ਪੰਜੀਆਂ ਦੇ ਦੁਪੱਟੇ ਦਾ ਵਸਾ ਨਹੀਂ ਉਹ ਖਾਦਾ ਮੈਂ 300 ਵਾਲੀ ਜੁੱਤੀ ਵਿੱਚ ਭੁੱਲ ਆਇਆ ਕਿਉਂ चलो कुछ कोशिश की ਹਾਂ ਨਹੀਂ ਡਾਇਲੌਗ ਤਾਂ ਯਾਦ ਰਿਹਾ ਨਾ। यार अब ਅਬਾਸ ਨਾਲੋਂ ਤੇ ਠੀਕ ਰਿਹਾ। ਹਾਂ ਅਬਾਸ ਨਾਲੋਂ ਨੂਨੀ ਵੀ ਠੀਕ ਰਿਹਾ। ਹੁਣ ਇੱਧਰ ਆ ਜੀ ਇਹ ਬੱਚਾ ਜਿਹੜਾ ਮੈਨੂੰ ਓਏ ਹਜੇ ਹੀ ਲਾ ਮੈਨੂੰ ਬੋਲ ਤੇ ਲੈਂਦੇ ਕੱਪੜੇ ਲਾ ਤੇ ਸਾਰੇ ਇਹਨੂੰ ਤੇ ਅੱਲਾ ਜਾਣੇ ਮੈਂ ਮਰੇ ਤੁਹਾਨੂੰ ਤੇਰੇ ਕਿਹੜਾ ਕੋਲ ਕਹਿਣਾ। ਅੱਛਾ ਜੀ ਹੁਣ ਤੁਸੀਂ ਭਲਾ ਕੀ ਕਹਿਣਾ? ਹਾਏ ਹਾਏ शबनम मैं तेरे बगैर जी नहीं सकता। मेरी जिंदगी ਤੂੰ ਕਹਿ ਸ਼ਬਨਮ ਹੈ दे दे ਜਾ ਜਾ ਸ਼ਬਨਮ ਨੂੰ ਤੀਲਾ ਮਾਰਤਾ ਅੱਖ ਚ ਨਾਲ ਲਾਲਾ ਵੀ ਕਹਿ ਲਾ। ਰੋਟਾ ਵੜ ਓਏ ਪੂਰਨਮ ਸ਼ਬਨਮ ਨਹੀਂ ਬੇਟਾ ਰੱਬ ਰਾਖਾ ਜੀ।